ਹੈਲੋ एवरीवन, ਮੇਰਾ ਨਾਮ ਸੰਦੀਪ ਸਿੰਘ, ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਰੱਤਾ ਵਦਾਲ ਗੁਰਦਾਸਪੁਰ। ਅੱਜ ਦੀ ਮੇਰੀ ਇਹ ਵੀਡੀਓ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਆ। 9ਵੀਂ ਜਮਾਤ ਦੇ ਵਿਦਿਆਰਥੀਆਂ ਦਾ ਤੀਸਰਾ ਚੈਪਟਰ ਹੈਗਾ ਸਾਡੇ ਕੋਲ ਨੈਟਵਰਕਿੰਗ, ਜਿਹਦੇ ਬਾਰੇ ਅੱਜ ਮੈਂ ਇਹ ਵੀਡੀਓ ਬਣਾਉਣ ਜਾ ਰਿਹਾ ਹਾਂ। ਸੋ ਨੈਟਵਰਕਿੰਗ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ 9ਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ है उन्होंने पाठ के उहदे बारे दी जाएगी। सो सब तो पहला बच्चों नैटवर्किंग की हुंदी है, नैटवर्किंग की है, किनू असी नैटवर्किंग कहने हाँ उहदे बारे जानकारी हासिल करते हाँ। सो कंप्यूटर का टॉपिक है साडा नैटवर्किंग। जदों भी बच्चों असी दो या दो तो वध कंप्यूटर नू आपस दे विच जोड़ते हाँ ताकि असी कुछ शेयर कर सकीए, उस चीज़ नू असी नैटवर्किंग कहने हाँ। सो जदों भी दो या दो तो वध कंप्यूटर नू आपस दे विच जोड़िया जांदा आ ताकि असी उहदा दे शेयर कर सकीए। कुछ भी हार्डवेयर हो सकता, फाइलां हो सकदियां ने, सॉफ्टवेयर हो सकता है, उस चीज़ नू असी उहदी नैटवर्किंग कहने हां। सो नैटवर्किंग का की मतलब है बच्चों दो या दो तो वध कंप्यूटर नू आपस दे विच जोड़ना। सो नैटवर्किंग क्यों करीदी है बच्चों? नैटवर्किंग दे नाल असी अपने स्रोतां दी सांझ कर सकते हां। साडे डिफरेंट ਜਿਹੜੀਆਂ डिवाइसिस ਆ ਸਾਡੇ ਕੋਲ ਲੱਗੀਆਂ, ਅਸੀਂ ਉਹਨਾਂ ਦੀ ਸਾਂਝ ਕਰ ਸਕਨੇ ਆ। ਸਾਰੇ ਯੂਜ਼ਰ ਉਸ ਚੀਜ਼ ਨੂੰ ਵਰਤ ਸਕਦੇ ਆ। ਠੀਕ ਹੈ, ਜਿਸ ਤਰ੍ਹਾਂ ਸਾਡੇ ਕੋਲ ਇੱਕ ਪ੍ਰਿੰਟਰ ਆ ਤੇ ਮਲਟੀਪਲ ਕੰਪਿਊਟਰ ਨੇ ਨੈਟਵਰਕਿੰਗ ਦੇ ਵਿੱਚ ਨੇ, ਤਾਂ ਸਿੰਗਲ ਕੰਪਿਊਟਰ ਜਿਹੜਾ ਆ ਸਾਰੇ ਯੂਜ਼ਰ ਵਰਤਣਗੇ। ਹਰ ਯੂਜ਼ਰ ਲਈ ਸਾਨੂੰ ਅਲੱਗ-ਅਲੱਗ ਜਿਹੜਾ ਪ੍ਰਿੰਟਰ ਲਿਆ ਕੇ ਦੇਣ ਦੀ ਜ਼ਰੂਰਤ ਨਹੀਂ ਹੋਏਗੀ। ਸੋ ਨੈਟਵਰਕਿੰਗ ਦੇ ਨਾਲ ਅਸੀਂ ਸਭ ਤੋਂ ਮੇਨ ਚੀਜ਼ ਕੀ ਹੈਗਾ, ਸਰੋਤਾਂ ਦੀ ਸਾਂਝ ਕਰ ਸਕਦੇ ਆ। ਨੈਟਵਰਕ ਦੇ ਨਾਲ ਅਸੀਂ ਆਪਣੀਆਂ ਫਾਈਲਾਂ ਦੀ ਸਾਂਝ ਵੀ ਕਰ ਸਕਦੇ ਆ। ਜਿਹੜੀਆਂ ਅਸੀਂ ਫਾਈਲਸ ਬਣਾਉਨੇ ਆ ਉਹਨਾਂ ਨੂੰ ਅਸੀਂ ਇੱਕ ਦੂਸਰੇ ਨਾਲ ਸ਼ੇਅਰ ਕਰ ਸਕਦੇ ਆ। ਨੈਟਵਰਕਿੰਗ ਬੱਚੋ ਅਸੀਂ ਕਰਦੇ ਕਿਸ ਤਰ੍ਹਾਂ ਆ? ਨੈਟਵਰਕਿੰਗ ਦੇ ਲਈ ਸਾਨੂੰ ਕੋਈ ਮੀਡੀਆ ਚਾਹੀਦਾ ਹੁੰਦਾ ਹੈ। ਅਸੀਂ ਉਸ ਮੀਡੀਆ ਦੇ ਨਾਲ ਆਪਣੇ ਕੰਪਿਊਟਰਸ ਨੂੰ ਆਪਸ ਦੇ ਵਿੱਚ ਕਨੈਕਟ ਕਰਦੇ ਆ। ਉਹ ਮੀਡੀਆ ਮਾਧਿਅਮ ਕੁਝ ਵੀ ਹੋ ਸਕਦਾ ਹੈ, ਤਾਰ ਵਾਲਾ ਹੋ ਸਕਦਾ ਹੈ ਜਾਂ ਬਿਨਾਂ ਤਾਰ ਵਾਲਾ ਹੋ ਸਕਦਾ ਹੈ। ਤਾਰ ਦੇ ਵਿੱਚ ਸਾਡੇ ਕੋਲ ਜਿਸ ਤਰ੍ਹਾਂ ਟਵਿਸਟਡ ਪੇਅਰ ਕੇਬਲਸ ਆਉਂਦੀਆਂ ਨੇ, ਕੋਐਕਸੀਅਲ ਕੇਬਲਸ ਆਉਂਦੀਆਂ ਨੇ, ਉਹਦੇ ਨਾਲ ਕਰ ਸਕਦੇ ਆ। ਬਿਨਾਂ ਤਾਰ ਦੇ ਵਿੱਚ ਬੱਚੋ ਵਾਇਰਲੈਸ ਹੈਗਾ ਹੈ, ਜਿਸ ਤਰ੍ਹਾਂ ਇਨਫਰਾਰੈਡ ਰੇਸ ਦੇ ਨਾਲ ਕਰ ਸਕਦੇ ਆ, ਰੇਡੀਓ ਤਰੰਗਾਂ ਦੇ ਨਾਲ ਕਰ ਸਕਦੇ ਆ, ਸੈਟੇਲਾਈਟ ਦੇ ਨਾਲ ਕਰ ਸਕਦੇ ਆ। ਸੋ ਅਸੀਂ ਤਾਰ ਵਾਲਾ ਮੀਡੀਅਮ ਜਾਂ ਬਿਨਾਂ ਤਾਰ ਵਾਲਾ ਮਾਧਿਅਮ ਯੂਜ਼ ਕਰਕੇ ਨੈਟਵਰਕਿੰਗ ਜਿਹੜੀ ਕੀਤੀ ਜਾ ਸਕਦੀ ਆ। ਦੋ ਜਾਂ ਦੋ ਤੋਂ ਵੱਧ ਕੰਪਿਊਟਰ ਨੂੰ ਜਦੋਂ ਆਪਸ ਦੇ ਵਿੱਚ ਅਸੀਂ ਕਨੈਕਟ ਕਰ ਦਿੰਨੇ ਆ, ਉਹਨੂੰ ਅਸੀਂ ਉਹਦੀ ਨੈਟਵਰਕਿੰਗ ਕਹਿੰਦੇ ਆ। ਸੋ ਨੈਟਵਰਕਿੰਗ ਦੀ ਨੈਕਸਟ ਬੱਚੋ ਹੈਗਾ ਵਰਤੋਂ। ਕੀ ਹੈਗਾ, ਕਿਉਂ ਨੈਟਵਰਕਿੰਗ ਅਸੀਂ ਕਰਦੇ ਆ, ਇਹਦੀ ਵਰਤੋਂ ਕਿੱਥੇ ਹੁੰਦੀ ਆ? ਸੋ ਇਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਆ। ਸਭ ਤੋਂ ਪਹਿਲਾ ਬੱਚੋ ਸੰਚਾਰ। ਨੈਟਵਰਕਿੰਗ ਦੀ ਵਰਤੋਂ ਦੇ ਨਾਲ ਅਸੀਂ ਬਹੁਤ ਵਧੀਆ ਤਰੀਕੇ ਨਾਲ ਸੰਚਾਰ ਕਰ ਸਕਦੇ ਆ। ਸਾਡੇ ਜਿੰਨੇ ਵੀ ਯੂਜ਼ਰ ਕਨੈਕਟਡ ਨੇ ਉਹਨਾਂ ਨੂੰ ਅਸੀਂ ਕੋਈ ਮੈਸੇਜ ਸੈਂਡ ਕਰ ਸਕਦੇ ਆ ਜਿਹੜਾ ਐਟ ਅ ਟਾਈਮ ਤੇ ਸਾਰਿਆਂ ਨੂੰ ਮਿਲ ਜਾਏਗਾ। ਈਮੇਲ ਕਰ ਸਕਦੇ ਆ, ਸਾਰੇ ਯੂਜ਼ਰਸ ਜਿਹੜੇ ਈਮੇਲ ਨੂੰ ਪ੍ਰਾਪਤ ਕਰਕੇ ਉਹਦੇ ਅਕੋਰਡਿੰਗ ਜਿਹੜਾ ਐਕਸ਼ਨ ਹੈ ਉਹ ਕਰ ਸਕਦੇ ਨੇ। ਸੋ ਸਭ ਸੰਚਾਰ ਦਾ ਬਹੁਤ ਵਧੀਆ ਸਾਧਨ ਹੈਗਾ ਨੈਟਵਰਕਿੰਗ। ਜੇਕਰ ਅਸੀਂ ਨੈਟਵਰਕਿੰਗ 'ਚ ਤਾਂ ਸਾਡਾ ਸੰਚਾਰ ਦਾ ਜਿਹੜਾ ਮਾਧਿਅਮ ਬਹੁਤ ਫਾਸਟ ਹੋ ਜਾਂਦਾ ਹੈ। ਅਸੀਂ ਬੜੀ ਈਜ਼ੀਲੀ ਆਪਣੇ ਯੂਜ਼ਰਸ ਦੇ ਨਾਲ ਕਨੈਕਟਡ ਹੋ ਸਕਦੇ ਹਾਂ। ਦੂਸਰਾ ਬੱਚੋ ਹੈਗਾ ਹਾਰਡਵੇਅਰ ਦੀ ਸਾਂਝ। ਨੈਟਵਰਕਿੰਗ ਦੇ ਨਾਲ ਅਸੀਂ ਆਪਣੇ ਜਿਹੜੇ ਸਾਡੇ ਕਾਸਟਲੀ ਹਾਰਡਵੇਅਰ ਹੁੰਦੇ ਨੇ ਉਹਨਾਂ ਦੀ ਸਾਂਝ ਕਰ ਸਕਦੇ ਹਾਂ। ਜਿਸ ਤਰ੍ਹਾਂ ਸਪੋਜ਼ ਇੱਕ ਕੰਪਨੀ ਦੇ ਵਿੱਚ ਜੇਕਰ 100 EMPLOYE ਕੰਮ ਕਰ ਰਹੇ ਨੇ ਤਾਂ ਜ਼ਰੂਰੀ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਇੱਕ ਪ੍ਰਿੰਟਰ ਦੀ ਹੀ, ਜਿਸ ਤਰ੍ਹਾਂ ਮੈਂ ਤੁਹਾਨੂੰ ਉਦਾਹਰਨ ਦੱਸੀ ਸੀ, ਤਾਂ ਸਾਨੂੰ ਜੇਕਰ 100 ਅਸੀਂ ਟਰਮੀਨਲ ਲਾਏ ਨੇ, 100 ਕੰਪਿਊਟਰ ਲੱਗੇ ਨੇ, ਉਹਦੇ ਵਿੱਚ ਸਾਨੂੰ ਉਹਨਾਂ ਨੂੰ 100 ਪ੍ਰਿੰਟਰ ਲਿਆ ਕੇ ਦੇਣ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਅਸੀਂ 10-10 ਯੂਜ਼ਰ ਨੂੰ ਇੱਕ ਪ੍ਰਿੰਟਰ ਦੇ ਸਕਦੇ ਆ। ਸੋ ਸਾਡਾ 10 ਪ੍ਰਿੰਟਰ ਦੇ ਨਾਲ ਹੀ 100 ਯੂਜ਼ਰ ਜਿਹੜੇ ਆ ਉਹ ਕੰਮ ਕਰ ਸਕਦੇ ਨੇ। ਸੋ ਇਟ ਮੀਨਸ ਸਾਡਾ ਜਿਹੜਾ ਇੰਪੋਰਟੈਂਟ ਹਾਰਡਵੇਅਰ ਹੈਗਾ ਅਸੀਂ ਉਹ ਸਾਂਝ ਕਰ ਸਕਦੇ ਆ। ਜਾਂ ਜਿਸ ਤਰ੍ਹਾਂ ਸਾਡੀ ਹਾਰਡ ਡਿਸਕ ਹੈਗੀ ਆ, ਅਸੀਂ ਹਾਰਡ ਡਿਸਕ ਜਿਹੜੀ ਆ ਉਹਨੂੰ ਸਾਂਝ ਕਰ ਸਕਦੇ ਆ। ਸਾਡਾ ਜਿਹੜਾ ਡਾਟਾ ਸਾਰੇ ਯੂਜ਼ਰਸ ਦਾ ਇੱਕ ਸਿੰਗਲ ਹਾਰਡ ਡਿਸਕ ਦੇ ਉੱਪਰ ਹੀ ਸਟੋਰ ਹੋਏਗਾ, ਜਿਹਦੇ ਨਾਲ ਸਾਡੇ ਡਾਟੇ ਦੀ ਜਿਹੜੀ ਆ ਐਕੂਰੇਸੀ ਜਿਹੜੀ ਆ ਉਹ ਵਧੇਗੀ, ਕਿਉਂਕਿ ਇੱਕੋ ਜਗ੍ਹਾ ਤੇ ਡਾਟਾ ਸਟੋਰ ਹੋਏਗਾ, ਡੁਪਲੀਕੇਸੀ ਘੱਟ ਹੋਏਗੀ। ਜਾਂ ਫਿਰ ਜਿਹੜੀ ਸਾਡੇ ਡਾਟੇ ਦੀ ਹੈਗੀ ਆ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਉਹਨੂੰ ਸੰਭਾਲ ਸਕਦੇ ਆ। ਉਹਦੇ ਵਿੱਚ ਕਿਸੇ ਕਿਸਮ ਦਾ ਜਿਹੜਾ ਕੋਈ ਵੀ ਜਿਹੜੀ ਖਰਾਬੀ ਹੋਣ ਦੇ ਚਾਂਸ ਬਹੁਤ ਘਟ ਜਾਂਦੇ ਆ ਜੇਕਰ ਅਸੀਂ ਹਾਰਡਵੇਅਰ ਜਿਹੜਾ ਸੇਮ ਹਾਰਡਵੇਅਰ ਜਿਹੜਾ ਸਾਰਿਆਂ ਦੇ ਨਾਲ ਸਾਂਝ ਕਰਦੇ ਆ। ਉਹਦੇ ਬਾਅਦ ਦੂਸਰਾ ਹੈਗਾ ਬੱਚੋ ਫਾਈਲਾਂ ਦੀ ਸਾਂਝ। ਫਾਈਲਾਂ ਦੀ ਸਾਂਝ ਜੇਕਰ ਅਸੀਂ
ਇੱਕ ਫਾਈਲ ਬਣਾਈ ਹੈ ਅਸੀਂ ਨੈਟਵਰਕਿੰਗ ਦੇ ਵਿੱਚ, ਅਸੀਂ ਉਸ ਫਾਈਲ ਨੂੰ ਆਪਣੇ ਸਾਰੇ ਯੂਜ਼ਰਸ ਨੂੰ ਸੈਂਡ ਕਰ ਸਕਦੇ ਆ। ਸਾਰੇ ਯੂਜ਼ਰਸ ਉਸ ਫਾਈਲ ਨੂੰ ਦੇਖ ਸਕਦੇ ਆ, ਉਹਦੇ ਅਕੋਰਡਿੰਗ ਜਿਹੜਾ ਕੋਈ ਐਕਸ਼ਨ ਹੈ ਹੋ ਸਕਦਾ। ਹਾਰਡਵੇਅਰ ਦੀ ਅਸੀਂ ਸਾਂਝ ਕਰ ਸਕਦੇ ਹਾਂ ਬੱਚਿਓ, ਫਾਈਲਾਂ ਦੀ ਅਸੀਂ ਸਾਂਝ ਕਰ ਸਕਦੇ ਹਾਂ, ਸੂਚਨਾ ਦੀ ਸਾਂਝ, ਠੀਕ ਹੈ। ਕਿਸੇ ਕਿਸਮ ਦੀ ਵੀ ਬੱਚੋ ਕੋਈ ਸੂਚਨਾ ਆ, ਅਸੀਂ ਨੈਟਵਰਕਿੰਗ ਦੇ ਵਿੱਚ ਆਰਾਮ ਦੇ ਨਾਲ ਉਹ ਸੂਚਨਾ ਜਿਹੜੀ ਆ ਆਪਣੇ ਸਾਰੇ ਯੂਜ਼ਰਸ ਤੱਕ ਪਹੁੰਚਾ ਸਕਦੇ ਆ ਬਿਨਾਂ ਕਿਸੇ ਡਿਲੇ ਦੇ। ਸੂਚਨਾ ਦੀ ਅਸੀਂ ਸਾਂਝ ਜਿਹੜੀ ਆ ਉਹ ਕਰ ਸਕਦੇ ਆ। ਨੈਕਸਟ ਹੈਗਾ ਬੱਚੋ ਗੇਮ ਖੇਡਣ ਦੀ ਸਾਂਝ। ਕਈ ਵਾਰ ਦੇਖੋ ਬੱਚੋ ਅਲੱਗ-ਅਲੱਗ ਜਗ੍ਹਾ ਤੇ ਉੱਪਰ ਯੂਜ਼ਰ ਬੈਠੇ ਨੇ, ਠੀਕ ਹੈ, ਉਹ ਆਪਸ ਦੇ ਵਿੱਚ ਫਿਜ਼ੀਕਲੀ ਕਨੈਕਟਡ ਨਹੀਂ ਹੈਗੇ, ਪਰ ਜੇਕਰ ਉਹ ਨੈਟਵਰਕ ਦੇ ਵਿੱਚ ਹੋਣ ਤਾਂ ਉਹ ਸਾਰੇ ਯੂਜ਼ਰ ਜਿਹੜੇ ਇਸ ਤਰ੍ਹਾਂ ਦੇ এনवायरमेंट ਦੇ ਵਿੱਚ ਗੇਮ ਖੇਡਣਗੇ ਜਿਸ ਤਰ੍ਹਾਂ ਇੱਕ ਦੂਸਰੇ ਦੇ ਬਿਲਕੁਲ ਆਮੋ ਸਾਹਮਣੇ ਬੈਠ ਕੇ ਗੇਮ ਖੇਡਣ ਡਏ ਨੇ, ਠੀਕ ਹੈ, ਜਿਹਦੇ ਵਿੱਚ ਮਲਟੀਪਲ ਯੂਜ਼ਰਸ ਹੁੰਦੇ ਨੇ। ਕਿਸੇ ਵੀ ਗੇਮ ਦੇ ਵਿੱਚ ਹਰ ਯੂਜ਼ਰ ਆਪਣੀ ਟਰਨ ਦੇ ਨਾਲ ਆਪਣੀ ਗੇਮ ਖੇਡੇਗਾ। ਇਸ ਤਰ੍ਹਾਂ ਲੱਗੇਗਾ ਜਿਸ ਤਰ੍ਹਾਂ ਹਰ ਕੋਈ ਯੂਜ਼ਰ ਜਿਹੜਾ ਇੱਕ ਦੂਸਰੇ ਦੇ ਸਾਹਮਣੇ ਬੈਠ ਕੇ ਗੇਮ ਖੇਡ ਰਿਹਾ। ਸੋ ਗੇਮ ਖੇਡਣ ਦੀ ਅਸੀਂ ਸਾਂਝ ਜਿਹੜੀ ਆ ਨੈਟਵਰਕਿੰਗ ਦੇ ਨਾਲ ਜਿਹੜੀ ਬਹੁਤ ਵਧੀਆ ਕਰ ਸਕਦੇ ਆ। ਉਹਦੇ ਬਾਅਦ ਨੈਕਸਟ ਬੱਚੋ ਹੈਗਾ ਇੰਪੋਰਟੈਂਟ ਇੰਟਰਨੈਟ ਦੀ ਸਾਂਝ। ਦੇਖੋ ਜੇਕਰ ਸਾਡੇ ਕੋਲ 10 ਯੂਜ਼ਰ ਕੰਮ ਕਰ ਰਹੇ ਨੇ, ਜ਼ਰੂਰੀ ਨਹੀਂ ਕਿ ਉਹਦੇ ਲਈ ਅਸੀਂ 10 ਇੰਟਰਨੈਟ ਕਨੈਕਸ਼ਨ ਲਵਾਂਗੇ। ਅਸੀਂ ਸਿਰਫ ਇੱਕ ਇੰਟਰਨੈਟ ਕਨੈਕਸ਼ਨ ਲੈ ਕੇ ਉਹਦੀ ਨੈਟਵਰਕਿੰਗ ਕਰਕੇ ਇੰਟਰਨੈਟ ਜਿਹੜਾ ਸੇਮ ਇੰਟਰਨੈਟ ਸਾਰੇ ਯੂਜ਼ਰਸ ਨੂੰ ਦੇ ਸਕਦੇ ਆ। ਸਾਰੇ ਯੂਜ਼ਰ ਜਿਹੜਾ ਉਸੇ ਇੱਕੋ ਇੰਟਰਨੈਟ ਦੀ ਵਰਤੋਂ ਕਰੇਗਾ। ਸੋ ਸਾਨੂੰ 10 ਕਨੈਕਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ, ਅਸੀਂ ਇੱਕੋ ਇੰਟਰਨੈਟ ਦਾ ਕਨੈਕਸ਼ਨ ਲੈ ਕੇ 10 ਯੂਜ਼ਰ ਦੇ ਨਾਲ ਸ਼ੇਅਰ ਕਰ ਸਕਦੇ ਆ, ਸਾਂਝ ਪਾ ਸਕਦੇ ਆ। ਸੋ ਬੱਚੋ ਇਹ ਡਿਫਰੈਂਟ ਵਰਤੋਂ ਹੈਗੀ ਹੈ ਨੈਟਵਰਕਿੰਗ ਦੀ। ਅਸੀਂ ਨੈਟਵਰਕਿੰਗ ਦੇ ਨਾਲ ਕੀ ਹੈ ਇਹ ਸਾਰੇ ਕੰਮ ਜਿਹੜੇ ਬੜੀ ਆਸਾਨੀ ਦੇ ਨਾਲ ਕਰ ਸਕਦੇ ਆ। ਸੋ ਸਾਡਾ ਬੱਚੋ ਨੈਕਸਟ ਟੌਪਿਕ ਹੈ ਦੇ ਭਾਗ। ਬੱਚੋ ਸਾਡੇ ਕੰਪਿਊਟਰ ਨੈਟਵਰਕ ਬਣਾਉਣ ਲਈ ਕਿਹੜੇ ਡਿਫਰੈਂਟ ਸਾਡੇ ਕੋਲ ਭਾਗ ਜਿਹੜੇ ਹੋਣੇ ਚਾਹੀਦੇ ਨੇ ਤਾਂ ਕਿ ਅਸੀਂ ਇੱਕ ਨੈਟਵਰਕ ਜਿਹੜਾ ਡਿਵੈਲਪ ਕਰ ਸਕੀਏ, ਉਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਆ। ਸੋ ਕੰਪਿਊਟਰ ਨੈਟਵਰਕ ਦੇ ਭਾਗ ਦੇ ਵਿੱਚ ਬੱਚਿਓ ਸਭ ਤੋਂ ਪਹਿਲੀ ਚੀਜ਼ ਆ ਜਾਂਦੀ ਹੈ ਕੰਪਿਊਟਰ। ਸਾਡੇ ਕੋਲ ਕੰਪਿਊਟਰ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਉਹਦੀ ਨੈਟਵਰਕਿੰਗ ਕਰ ਸਕੀਏ। ਨੈਟਵਰਕ ਦੇ ਵਿੱਚ ਬੱਚਿਓ ਸਾਡੇ ਕੋਲ ਦੋ ਤਰ੍ਹਾਂ ਦੇ ਕੰਪਿਊਟਰ ਹੁੰਦੇ ਨੇ, ਕਲਾਇੰਟ ਜਾਂ ਨੋਡ ਤੇ ਦੂਸਰਾ ਸਰਵਰ। ਕਲਾਇੰਟ ਜਾਂ ਨੋਡ ਜਿਹੜਾ ਹੁੰਦਾ ਬੱਚਿਓ ਇਹ ਡਾਟਾ ਜਿਹੜਾ ਆ ਪ੍ਰਾਪਤ ਕਰਦਾ ਆ ਕਿਹਦੇ ਕੋਲੋਂ? ਸਰਵਰ ਕੋਲੋਂ। ਸਰਵਰ ਜਿਹੜਾ ਸਾਡੇ ਨੈਟਵਰਕ ਨੂੰ ਸਾਂਭ ਸੰਭਾਲ ਕਰਦਾ ਆ ਤੇ ਡਾਟਾ ਜਿਹੜਾ ਆ ਕਲਾਇੰਟ ਜਾਂ ਨੋਡ ਤੱਕ ਪਹੁੰਚਾਉਂਦਾ ਆ। ਸੋ ਕਲਾਇੰਟ ਜਿਹੜਾ ਬੇਸਿਕਲੀ ਕਲਾਇੰਟ ਦਾ ਕੰਮ ਕੀ ਹੈਗਾ ਆ? ਡਾਟੇ ਨੂੰ ਐਕਸੈਸ ਕਰਨਾ, ਡਾਟੇ ਨੂੰ ਪ੍ਰਾਪਤ ਕਰਨਾ। ਸਰਵਰ ਦਾ ਕੰਮ ਕੀ ਹੈਗਾ ਆ? ਸਰਵਰ ਮੇਨ ਕੰਪਿਊਟਰ ਹੁੰਦਾ ਨੈਟਵਰਕ ਦੇ ਵਿੱਚ ਜਿਹੜਾ ਸਾਡੀਆਂ ਨੈਟਵਰਕ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਆ ਤੇ ਡਾਟਾ ਜਿਹੜਾ ਹੈਗਾ ਕਲਾਇੰਟ ਜਾਂ ਨੋਡ ਨੂੰ ਪਹੁੰਚਾਉਂਦਾ ਵੀ ਕਿਹੜੇ ਕਲਾਇੰਟ ਜਾਂ ਨੋਡ ਨੂੰ ਕਿਹੜਾ ਡਾਟਾ ਚਾਹੀਦਾ। ਉਹਦੇ ਬਾਅਦ ਦੂਸਰੀ ਚੀਜ਼ ਬੱਚੋ ਨੈਟਵਰਕਿੰਗ ਵਾਸਤੇ ਸਾਡੇ ਕੋਲ ਨੈਟਵਰਕ ਇੰਟਰਫੇਸ ਕਾਰਡ ਦਾ ਹੋਣਾ ਬਹੁਤ ਜ਼ਰੂਰੀ ਹੈ। ਨੈਟਵਰਕ ਇੰਟਰਫੇਸ ਕਾਰਡ ਸ਼ਾਰਟ 'ਚ ਅਸੀਂ ਇਹਨੂੰ NIC ਕਹਿੰਦੇ ਆ। ਦੋ ਤਰ੍ਹਾਂ ਦੇ ਬੱਚੋ ਨੈਟਵਰਕ ਇੰਟਰਫੇਸ ਕਾਰਡ ਹੁੰਦੇ ਨੇ, ਇੱਕ ਤਾਰ ਵਾਲਾ ਹੁੰਦਾ ਆ, ਕੇਬਲ ਕਨੈਕਸ਼ਨ ਚਾਹੀਦਾ ਉਹਦੇ ਵਾਸਤੇ, ਦੂਸਰਾ ਤਾਰ ਤੋਂ ਬਿਨਾ ਰੇਡੀਓ ਵੇਵਸ ਦੇ ਨਾਲ ਅਸੀਂ ਉਹਨੂੰ ਕਨੈਕਟ ਕਰਦੇ ਆ। ਨੈਟਵਰਕ ਇੰਟਰਫੇਸ ਕਾਰਡ ਕੀ ਹੁੰਦਾ ਬੱਚੋ? ਜਿਹੜੀ ਸਾਡੀ ਅਸੀਂ ਨੈਟਵਰਕ ਦੇ ਨਾਲ ਜੁੜਨਾ ਹੁੰਦਾ ਆ। ਸੋ ਨੈਟਵਰਕ ਦੇ ਨਾਲ ਜੁੜਨ ਦੇ ਲਈ ਸਾਨੂੰ ਕੋਈ ਉਹਦੇ ਵਿੱਚ ਕੰਪਿਊਟਰ ਦੇ ਵਿੱਚ ਜਿਹੜਾ ਮੀਡੀਆ ਕਨੈਕਸ਼ਨ ਵਾਸਤੇ ਜਿਹੜਾ ਇੱਕ ਕਾਰਡ ਚਾਹੀਦਾ ਜਿਹਦੇ ਨਾਲ ਅਸੀਂ ਨੈਟਵਰਕ ਆਪਣਾ ਡਿਵੈਲਪ ਕਰ ਸਕਦੇ ਆ। ਜਿਸ ਤਰ੍ਹਾਂ ਤਾਰ ਵਾਲਾ ਬੱਚੋ ਕੇਬਲ ਕਨੈਕਸ਼ਨ ਹੈਗਾ, ਜਿਹੜਾ ਤਾਰ ਵਾਲਾ ਸਾਡਾ ਨੈਟਵਰਕ ਇੰਟਰਫੇਸ ਕਾਰਡ ਹੈ ਇਹ ਸਾਡੇ ਕੰਪਿਊਟਰ ਦੇ ਵਿੱਚ ਲੱਗਾ ਹੁੰਦਾ ਹੈ ਜਿਹਦੇ ਪਿੱਛੇ ਅਸੀਂ ਆਪਣਾ ਕੇਬਲ ਦਾ ਕਨੈਕਸ਼ਨ ਕਰਦੇ ਆ। ਜਿਸ ਤਰ੍ਹਾਂ ਬੱਚੋ ਸਾਡੇ ਕੰਪਿਊਟਰ ਜਿਹੜੇ ਸਕੂਲ ਦੇ ਵਿੱਚ ਆ ਐਨ ਕੰਪਿਊਟਿੰਗ ਹੈਗੀ ਹੈ ਜਿੱਥੇ ਉਹ ਨੈਟਵਰਕ ਇੰਟਰਫੇਸ ਕਾਰਡ ਦੇ ਨਾਲ ਹੀ ਸਾਰੇ ਜਿਹੜੇ ਕੰਪਿਊਟਰ ਕਨੈਕਟਡ ਨੇ। ਉਹਦੀ ਬੈਕ ਸਾਈਡ ਤੇ ਜਿਹੜਾ ਅਸੀਂ ਕੇਬਲਸ ਜਿਹੜੀਆਂ ਪਾਈਆਂ ਹੈਗੀਆਂ ਆ ਉਹਨੂੰ ਅਸੀਂ NIC ਦੇ ਨਾਲ ਹੀ ਕਨੈਕਟ ਕਰਦੇ ਆ। ਨੈਟਵਰਕ ਇੰਟਰਫੇਸ ਕਾਰਡ ਲੱਗਾ ਹੁੰਦਾ ਹੈ ਜਿਹਦੇ ਨਾਲ ਅਸੀਂ ਆਪਣੀ ਨੈਟਵਰਕਿੰਗ ਕਰ ਸਕਦੇ ਆ, ਡਾਟਾ ਦੀ ਸ਼ੇਅਰਿੰਗ ਕਰ ਸਕਦੇ ਆ। ਸੋ ਤਾਰ ਵਾਲਾ ਜਿਹੜਾ ਨੈਟਵਰਕ ਕਨੈਕਸ਼ਨ ਹੈਗਾ ਆ ਨੈਟਵਰਕ ਇੰਟਰਫੇਸ ਕਾਰਡ, ਉਹਦੇ ਲਈ ਕੇਬਲ ਕਨੈਕਸ਼ਨ ਚਾਹੀਦੀ ਜਿਹਦੇ ਨਾਲ ਅਸੀਂ ਕੇਬਲ ਨਾਲ ਨੂੰ ਕਨੈਕਟ ਕਰਦੇ ਆ। ਦੂਸਰਾ ਹੈਗਾ ਬੱਚੋ ਤਾਰ ਤੋਂ ਬਿਨਾ, ਜਿਹੜਾ ਤਾਰ ਤੋਂ ਬਿਨਾ ਨੈਟਵਰਕ ਇੰਟਰਫੇਸ ਕਾਰਡ ਹੈਗਾ NIC, ਉਦੋਂ ਅਸੀਂ ਰੇਡੀਓ ਵੇਵਸ ਦੇ ਨਾਲ ਅਸੀਂ ਕਨੈਕਟ ਕਰ ਸਕਦੇ ਆ। ਸੋ ਇਹ ਰੇਡੀਓ ਵੇਵਸ ਦੇ ਨਾਲ ਕੀ ਆ ਕਿ ਅਸੀਂ ਡਿਫਰੈਂਟ ਜਿਹੜੇ ਸਾਡੇ ਇੱਕ ਰਿਮੋਟ ਏਰੀਆ ਦੇ ਵਿੱਚ ਜਿੰਨੇ ਵੀ ਕੰਪਿਊਟਰ ਹੈਗੇ ਆ ਉਹਨੂੰ ਅਸੈਸ ਕਰ ਸਕਦੇ ਆ। ਤਾਰ ਤੋਂ ਬਿਨਾ ਵਾਲਾ ਜਿਹੜਾ ਬੱਚੋ ਨੈਟਵਰਕ ਇੰਟਰਫੇਸ ਕਾਰਡ ਹੋਏਗਾ ਇਹਦੇ ਲਈ ਐਂਟੀਨੇ ਦਾ ਹੋਣਾ ਬਹੁਤ ਜ਼ਰੂਰੀ ਆ। ਐਂਟੀਨੇ ਵਾਲਾ ਹੋਏਗਾ, ਐਂਟੀਨੇ ਦੇ ਨਾਲ ਹੀ ਅਸੀਂ ਆਪਣੀਆਂ ਰੇਡੀਓ ਵੇਵਸ ਜਿਹੜੀਆਂ ਸੈਂਡ ਕਰਾਂਗੇ ਤੇ ਸਾਡੇ ਯੂਜ਼ਰ ਜਿਹੜੇ ਆ ਉਹ ਕਨੈਕਟਡ ਹੋ ਸਕਦੇ ਆ। ਨੈਕਸਟ ਹੈਗਾ ਬੱਚੋ ਕੰਪਿਊਟਰ ਨੈਟਵਰਕ ਦੇ ਭਾਗ ਦੇ ਵਿੱਚ ਹੱਬ ਜਾਂ ਅਸੀਂ ਇਹਨੂੰ ਸਵਿਚ ਵੀ ਕਹਿੰਦੇ ਆ।
ਹੱਬ ਦੇ ਨਾਲ ਅਸੀਂ ਕੀ ਆ ਆਪਣੇ ਜਿਹੜੇ ਸਾਰੇ ਕੰਪਿਊਟਰ ਨੂੰ ਆਪਸ ਦੇ ਵਿੱਚ ਕਨੈਕਟ ਕਰਦੇ ਆ। ਅਸਲ 'ਚ ਹੱਬ ਕੀ ਕਰਦੀ ਹੈ ਕਿ ਸਾਰੇ ਕੰਪਿਊਟਰਸ ਨੂੰ ਆਪਸ ਦੇ ਵਿੱਚ ਜੋੜਦੀ ਆ। ਜਿਹੜਾ ਡਾਟਾ ਹੈਗਾ ਆ ਉਹ ਹੱਬ ਦੇ ਨਾਲ ਹੀ ਸ਼ੇਅਰ ਕੀਤਾ ਜਾਂਦਾ ਆ। ਅਸੀਂ ਆਪਣੇ ਜਿੰਨੇ ਵੀ ਕੰਪਿਊਟਰ ਹੁੰਦੇ ਨੇ ਉਹਨੂੰ ਹੱਬ ਦੇ ਜਰੀਏ ਜਿਹੜਾ ਹੈਗਾ ਡਾਟਾ ਆਪਸ ਦੇ ਵਿੱਚ ਅਸੀਂ ਕਨੈਕਟ ਕਰ ਸਕਦੇ ਆ। ਮਲਟੀਪਲ ਕੰਪਿਊਟਰ ਜਿਹੜੇ ਕਨੈਕਟਡ ਹੋ ਸਕਦੇ ਨੇ। ਨੈਕਸਟ ਸਾਡੇ ਬੱਚੋ ਟੋਪੋਲੋਜੀ ਹੈਗੀ ਆ, ਉਹਦੇ ਵਿੱਚ ਅਸੀਂ ਹੱਬ ਬਾਰੇ ਹੋਰ ਵੀ ਜ਼ਿਆਦਾ ਜਾਣਕਾਰੀ ਹਾਸਲ ਕਰਾਂਗੇ ਕਿ ਸਟਾਰ ਟੋਪੋਲੋਜੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਹੱਬ ਦੀ ਵਰਤੋਂ ਕਰਕੇ ਸਾਰੇ ਆਪਣਾ ਨੈਟਵਰਕ ਜਿਹੜਾ ਉਹ ਡਿਵੈਲਪ ਕਰ ਸਕਦੇ ਹਾਂ। ਉਹਦੇ ਬਾਅਦ ਨੈਕਸਟ ਬੱਚੋ ਹੈਗਾ ਰਾਊਟਰ। ਰਾਊਟਰ ਅਸੀਂ ਲਗਾਉਂਦੇ ਆ ਕੰਪਿਊਟਰ ਦੇ ਨੈਟਵਰਕਿੰਗ ਦੇ ਵਿੱਚ, ਜਿਹੜਾ ਸਾਡਾ ਡਾਟੇ ਦਾ ਪਾਥ ਡਿਸਾਈਡ ਕਰਦਾ ਆ ਕਿ ਸਾਡੇ ਡਾਟੇ ਦਾ ਫਲੋ ਕਿਸ ਤਰ੍ਹਾਂ ਹੋਏਗਾ, ਉਹਦਾ ਪਾਥ ਕੀ ਹੋਏਗਾ, ਕਲਾਇੰਟ ਟੂ ਨੋਡ ਜਿਹੜਾ ਸਾਡਾ ਡਾਟਾ ਜਿਹੜਾ ਉਹ ਕਿਸ ਤਰ੍ਹਾਂ ਫਲੋ ਕਰੇਗਾ। ਸੋ ਰਾਊਟਰ ਜਿਹੜੇ ਅਸੀਂ ਲਗਾਵਾਂਗੇ, ਰਾਊਟਰ ਦੇ ਨਾਲ ਅਸੀਂ ਆਪਣਾ ਜਿਹੜਾ ਡਾਟੇ ਦਾ ਫਲੋ ਹੈਗਾ ਉਹ ਡਿਸਾਈਡ ਕਰ ਸਕਦੇ। ਸੋ ਇਹ ਡਿਫਰੈਂਟ ਨੈਟਵਰਕ ਦੇ ਭਾਗ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਕੰਪਿਊਟਰ ਨੈਟਵਰਕ ਲਾਭ ਨੇ ਉਹਦਾ ਬਾਰੇ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ। ਸੋ ਦੇਖੋ ਸਭ ਤੋਂ ਪਹਿਲਾਂ ਬੱਚੋ ਨੈਟਵਰਕ ਦਾ ਸਾਡੇ ਕੋਲ ਲਾਭ ਕੀ ਹੈਗਾ, ਡਾਟਾ ਅਤੇ ਸੂਚਨਾ ਦੀ ਸਾਂਝ। ਕਿਉਂਕਿ ਡਾਟਾ ਤੇ ਸੂਚਨਾ ਜਿਹੜੇ ਸਾਡੇ ਸੈਂਟਰ ਪੁਆਇੰਟ ਦੇ ਉੱਪਰ ਪਏ ਹੁੰਦੇ ਨੇ, ਸਾਰੇ ਯੂਜ਼ਰ ਜਿਹੜੇ ਨੇ ਉਸ ਸੇਮ ਡਾਟਾ ਤੇ ਸੂਚਨਾ ਨੂੰ ਵਰਤ ਸਕਦੇ ਨੇ। ਡਾਟਾ ਤੇ ਸੂਚਨਾ ਦੀ ਜਿਹੜੀ ਸਾਂਝ ਹੈ ਉਹ ਕੀਤੀ ਜਾ ਸਕਦੀ ਹੈ। ਦੂਸਰਾ ਹੈਗਾ ਬੱਚੋ ਹਾਰਡਵੇਅਰ ਅਤੇ ਸੌਫਟਵੇਅਰ ਦੀ ਸਾਂਝ। ਡਿਫਰੈਂਟ ਸਾਡੇ ਮਹਿੰਗੇ ਜਿਹੜੇ ਹਾਰਡਵੇਅਰ ਆਉਂਦੇ ਨੇ, ਜਿਸ ਤਰ੍ਹਾਂ ਮੈਂ ਪ੍ਰਿੰਟਰ ਦੀ ਐਗਜ਼ਾਮਪਲ ਦਿੱਤੀ ਸੀ, ਅਸੀਂ ਉਹਨੂੰ ਸ਼ੇਅਰ ਕਰ ਸਕਦੇ ਹਾਂ, ਹਾਰਡ ਡਿਸਕ ਸ਼ੇਅਰ ਕਰ ਸਕਦੇ ਹਾਂ। ਜਾਂ ਡਿਫਰੈਂਟ ਸਾਡੇ ਬੱਚੋ ਸੌਫਟਵੇਅਰ ਹੁੰਦੇ ਨੇ, ਮਹਿੰਗੇ ਸੌਫਟਵੇਅਰ ਹੁੰਦੇ ਨੇ ਜਿਹਨੂੰ ਅਸੀਂ ਇੱਕ ਕੰਪਿਊਟਰ ਤੇ ਇੰਸਟਾਲ ਕਰਕੇ ਸਾਰੇ ਯੂਜ਼ਰ ਉਹਨੂੰ ਵਰਤ ਸਕਦੇ ਨੇ। ਜਿਸ ਤਰ੍ਹਾਂ ਅਸੀਂ ਇੱਕ ਆਫਿਸ ਦਾ ਪੈਕੇਜ ਜਿਹੜਾ ਪਰਚੇਜ਼ ਕੀਤਾ ਹੈ, ਮਲਟੀਪਲ ਯੂਜ਼ਰ ਪੈਕੇਜ ਹੈ, ਸੋ ਉਹ ਜਿਹੜਾ ਸੇਮ ਪੈਕੇਜ ਨੂੰ ਅਸੀਂ ਸਾਰੇ ਯੂਜ਼ਰਸ ਦੇ ਨਾਲ ਸ਼ੇਅਰ ਕਰ ਸਕਦੇ ਹਾਂ। ਹਰ ਯੂਜ਼ਰ ਨੂੰ ਅਲੱਗ ਸੌਫਟਵੇਅਰ ਤੇ ਹਾਰਡਵੇਅਰ ਖਰੀਦ ਕੇ ਦੇਣ ਦੀ ਜ਼ਰੂਰਤ ਨਹੀਂ ਹੋਏਗੀ। ਨੈਕਸਟ ਹੈਗਾ ਬੱਚੋ ਕਮਿਊਨੀਕੇਸ਼ਨ ਮੀਡੀਆ। ਨੈਟਵਰਕ ਦਾ ਸਭ ਦਾ ਇੰਪੋਰਟੈਂਟ ਜਿਹੜਾ ਭਾਗ ਹੈਗਾ ਕਮਿਊਨੀਕੇਸ਼ਨ ਮੀਡੀਆ। ਇਹਦੇ ਨਾਲ ਅਸੀਂ ਸਾਡੀ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਬਹੁਤ ਹੀ ਫਾਸਟ ਹੋ ਸਕਦੀ ਆ। ਜਿਹੜਾ ਅਸੀਂ ਮੈਸੇਜ ਸੈਂਡ ਕਰਨਾ ਕਿਸੇ ਨੂੰ ਬੱਚੋ ਬਹੁਤ ਫਾਸਟ ਅਸੀਂ ਸੈਂਡ ਕਰ ਸਕਦੇ ਹਾਂ। ਕਿਸੇ ਨੂੰ ਵੀ ਅਸੀਂ ਮੀਟਿੰਗ ਲਈ ਸਪੋਜ਼ ਕਿ ਅਸੀਂ ਆਪਣੇ ਸਾਰੇ EMPLOYEES ਨੂੰ ਬੁਲਾਉਣਾ ਹੈਗਾ ਤਾਂ ਅਸੀਂ ਇੱਕ ਸਿੰਪਲ ਮੈਸੇਜ ਟਾਈਪ ਕਰਕੇ ਸੈਂਡ ਕਰਾਂਗੇ ਜੋ ਹਰ ਇੱਕ ਦੀ ਕੰਪਿਊਟਰ ਦੀ ਸਕਰੀਨ ਦੇ ਉੱਪਰ ਡਿਸਪਲੇ ਹੋ ਜਾਏਗਾ। ਹਰ ਇੱਕ ਨੂੰ ਪਤਾ ਚੱਲ ਜਾਏਗਾ ਕਿੰਨੇ ਵਜੇ ਮੀਟਿੰਗ ਹੈਗੀ ਆ। ਕਿਸੇ ਨੂੰ ਅਲੱਗ-ਅਲੱਗ ਜਿਹੜਾ ਹੈਗਾ ਦੱਸਣ ਦੀ ਜ਼ਰੂਰਤ ਨਹੀਂ ਹੋਏਗੀ। ਨੈਕਸਟ ਹੈਗਾ ਬੱਚੋ ਫਾਈਲ ਇੰਟੀਗ੍ਰਿਟੀ। ਫਾਈਲ ਇੰਟੀਗ੍ਰਿਟੀ ਦਾ ਮਤਲਬ ਹੁੰਦਾ ਬੱਚੋ ਅਖੰਡਤਾ। ਇਟ ਮੀਨਸ ਕਿ ਅਸੀਂ ਜਿਹੜੀਆਂ ਫਾਈਲਸ ਹੈਗੀਆਂ ਆ ਉਹ ਸਾਡੀਆਂ ਫਾਈਲਸ ਨੂੰ ਸਾਰੇ ਯੂਜ਼ਰ ਸ਼ੇਅਰ ਕਰ ਸਕਦੇ ਆ। ਹਰ ਯੂਜ਼ਰ ਜਿਹੜਾ ਅਲੱਗ-ਅਲੱਗ ਫਾਈਲ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ, ਸੇਮ ਫਾਈਲ ਦੇ ਉੱਪਰ ਸਾਰੇ ਜਿਹੜੇ ਕੰਮ ਕਰ ਸਕਦੇ ਆ। ਉਹਦੇ ਬਾਅਦ ਬੱਚੋ ਸਸਤਾ ਸਾਧਨ। ਓਵਰਆਲ ਅਸੀਂ ਜੇਕਰ ਕਾਸਟ ਦੇਖੀਏ ਕਿਸੇ ਨੈਟਵਰਕ ਦੀ ਤਾਂ ਉਹ ਸਾਨੂੰ ਸਸਤੀ ਪੈਂਦੀ ਹੈ। ਜਿਸ ਤਰ੍ਹਾਂ ਦੇਖੋ ਸਾਡੇ ਬੱਚੋ ਸਕੂਲ ਦੇ ਵਿੱਚ ਵੀ ਐਨ ਕੰਪਿਊਟਿੰਗ ਲੱਗਾ ਆ। ਅਸੀਂ 5-6 ਸੈੱਟ ਜਿਹੜੇ ਹੈਗੇ ਆ ਕੰਪਿਊਟਰ ਦੇ ਉਹ ਸਿੰਗਲ CPU ਦੇ ਨਾਲ ਅਟੈਚ ਕੀਤੇ ਆ। ਸੋ ਇੱਕ CPU ਜਿਹੜਾ ਹੈਗਾ ਆ ਉਹਦੇ ਨਾਲ ਅਸੀਂ 5 ਜਾਂ 6 ਜਿਹੜੇ ਕੰਪਿਊਟਰ ਆ ਉਹਨਾਂ ਨੂੰ ਚਲਾ ਰਹੇ ਆ। ਉਹਦੇ ਨਾਲ ਸਾਡੀ ਜਿਹੜੀ ਓਵਰਆਲ ਹਾਰਡਵੇਅਰ ਕਾਸਟ ਆ ਉਹ ਸਸਤੀ ਹੋ ਗਈ ਆ, ਕਿਉਂਕਿ ਹਰ ਇੱਕ ਨਾਲ ਅਲੱਗ-ਅਲੱਗ CPU ਦੀ ਜਿਹੜੀ ਕਾਸਟ ਆ ਸਾਨੂੰ ਨਹੀਂ ਪੈ ਰਹੀ। ਸੋ ਸਸਤਾ ਸਾਧਨ ਆ। ਭਰੋਸੇਯੋਗਤਾ ਆ ਬੱਚੋ। ਭਰੋਸੇਯੋਗਤਾ ਮੀਨਸ ਕਿ ਅਸੀਂ ਇਹਦੇ ਉੱਪਰ ਜਿਹੜਾ ਡਾਟਾ ਪਿਆ ਹੈਗਾ ਸਰਵਰ ਦੀ ਇਜਾਜ਼ਤ ਦੇ ਬਿਨਾ ਕੋਈ ਉਹਨੂੰ ਵਰਤ ਨਹੀਂ ਸਕਦਾ। ਠੀਕ ਹੈ, ਸਿਕਿਉਰਿਟੀ ਜਿਹੜੀ ਆ ਸਾਨੂੰ ਪੂਰੀ ਹੋਏਗੀ। ਸੋ ਸਰਵਰ ਜਿਹਨੂੰ ਅਥਾਰਟੀ ਦੇਗਾ ਸਿਰਫ ਉਹੀ ਬੰਦਾ ਉਸ ਫਾਈਲ ਨੂੰ ਅਸੈਸ ਕਰ ਸਕਦਾ ਆ। ਸੋ ਇਹ ਨਹੀਂ ਹੈਗਾ ਕਿ ਜਿਹੜੀਆਂ ਸਾਡੀਆਂ ਸਰਵਰ ਤੇ ਫਾਈਲਾਂ ਪਈਆਂ ਸਾਰੇ ਯੂਜ਼ਰ ਅਸੈਸ ਕਰ ਸਕਦੇ ਨੇ। ਲੈਵਲ ਵਾਈਜ਼ ਜਿਹੜਾ ਅਸੀਂ ਹਰ ਫਾਈਲ ਦੀ ਜਿਹੜੀ ਹੈਗੀ ਆ ਅਸੈਸ ਜਿਹੜੀ ਆ ਉਹ ਹਰ ਯੂਜ਼ਰ ਨੂੰ ਦੇ ਸਕਦੇ ਕਿ ਕਿਹੜਾ ਯੂਜ਼ਰ ਕਿਹੜੀ ਫਾਈਲ ਨੂੰ ਦੇਖ ਸਕਦਾ ਹੈ ਜਾਂ ਕੋਈ ਯੂਜ਼ਰ ਕਿਸੇ ਫਾਈਲ ਨੂੰ ਚੇਂਜ ਕਰ ਸਕਦਾ ਹੈ। ਸੋ ਹਰ ਇੱਕ ਨੂੰ ਅਸੀਂ ਪਰਮਿਸ਼ਨ ਜਿਹੜੀ ਗ੍ਰਾਂਟ ਕਰ ਸਕਦੇ ਆ ਕਿ ਕੋਈ ਯੂਜ਼ਰ ਜਿਹੜਾ ਸਿਰਫ ਫਾਈਲ ਨੂੰ ਦੇਖੇਗਾ, ਕੋਈ ਯੂਜ਼ਰ ਸਿਰਫ ਫਾਈਲ ਦੇ ਵਿੱਚ ਚੇਂਜ ਕਰ ਸਕਦਾ ਹੈ, ਕੋਈ ਫਾਈਲ ਨੂੰ ਦੇਖ ਵੀ ਨਹੀਂ ਸਕਦਾ। ਸੋ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਅਸੀਂ ਸਰਵਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੈਟਿੰਗਸ ਕਰਾਂਗੇ ਕਿ ਉਹ ਫਾਈਲ ਜਿਹੜੀ ਆ ਕਿਸ ਤਰ੍ਹਾਂ ਯੂਜ਼ਰ ਤੱਕ ਪਹੁੰਚੇ। ਸੋ ਭਰੋਸੇਯੋਗਤਾ ਹੈਗੀ ਆ, ਸਿਕਿਉਰਿਟੀ ਜਿਹੜੀ ਇਹਦੇ ਵਿੱਚ ਪੂਰੀ ਹੁੰਦੀ ਆ। ਲਚਕਤਾ ਆ ਬੱਚੋ। ਲਚਕਤਾ ਮੀਨਸ ਫਲੈਕਸੀਬਿਲਿਟੀ ਆ। ਅਸੀਂ ਡਿਫਰੈਂਟ ਵੇ ਦੇ ਨਾਲ ਆਪਣੀਆਂ ਫਾਈਲਸ ਜਿਹੜੀਆਂ ਸ਼ੇਅਰ ਕਰ ਸਕਦੇ ਆ ਜਾਂ ਅਲੱਗ-ਅਲੱਗ ਤਰ੍ਹਾਂ ਦੇ ਸਾਡੇ ਕੋਲ ਨੈਟਵਰਕ ਅਵੇਲੇਬਲ ਨੇ ਜਿਹਦੇ ਨਾਲ ਅਸੀਂ ਆਪਣਾ ਜਿਹੜਾ ਹੈਗਾ ਕੰਪਿਊਟਰ ਨੈਟਵਰਕ ਬਣਾ ਸਕਦੇ ਆ। ਬੈਕਅਪ। ਬੈਕਅਪ ਵੀ ਇੱਕ ਇੰਪੋਰਟੈਂਟ ਚੀਜ਼ ਹੈਗੀ ਆ ਬੱਚੋ।
बैकअप ਦਾ ਮੀਨਸ ਹੈਗਾ ਹੈ ਕਿ ਕਾਪੀ ਕਰਕੇ ਰੱਖਣਾ ਆਪਣੇ ਡਾਟੇ ਦੀ, ਤਾਂ ਕਿ ਇਨ ਫਿਊਚਰ ਜੇਕਰ ਸਾਡੇ ਕੋਲ ਮੇਨ ਡਾਟਾ ਲਾਸ ਹੋ ਜਾਂਦਾ ਤਾਂ ਅਸੀਂ ਬੈਕਅਪ ਤੋਂ ਆਪਣਾ ਡਾਟਾ ਯੂਜ਼ ਕਰ ਸਕੀਏ। ਸੋ ਅਸੀਂ ਆਪਣੇ ਸਰਵਰ ਦੇ ਵਿੱਚ ਇੱਕ ਬੈਕਅਪ ਬਣਾ ਸਕਨੇ ਆ, ਜਿਹਦੇ ਨਾਲ ਜੇਕਰ ਸਾਡਾ ਮੇਨ ਡਾਟਾ ਲਾਸ ਹੋ ਜੇ ਤਾਂ ਅਸੀਂ ਇਸ ਬੈਕਅਪ ਨੂੰ ਯੂਜ਼ ਕਰਕੇ ਜਿਹੜਾ ਹੈਗਾ ਆਪਣਾ ਡਾਟਾ ਉਹਨੂੰ ਆਸਾਨੀ ਦੇ ਨਾਲ ਯੂਜ਼ ਕਰ ਸਕਦੇ ਹਾਂ। ਦੂਸਰੀ ਗੱਲ ਬੱਚੋ, ਬੈਕਅਪ ਲੈਣਾ ਵੀ ਸੌਖਾ ਹੋ ਜਾਂਦਾ ਕਿਉਂਕਿ ਇੱਕੋ ਜਗ੍ਹਾ ਦੇ ਉੱਪਰ ਡਾਟਾ ਹੈ, ਸੋ ਉਹਦਾ ਅਸੀਂ ਬੈਕਅਪ ਲੈ ਕੇ ਰੱਖਣਾ ਸੌਖਾ ਹੈ। ਇੰਸਟੈਡ ਆਫ ਕਿ ਜੇਕਰ ਸਾਡੇ 100 ਯੂਜ਼ਰ ਕੰਮ ਕਰ ਰਹੇ ਨੇ, ਇਟ ਮੀਨਸ ਕਿ ਸਾਨੂੰ 100 ਯੂਜ਼ਰ ਦਾ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਬੈਕਅਪ ਲੈਣਾ ਔਖਾ ਕੰਮ ਹੈ। ਸੋ ਇੱਕ ਜਗ੍ਹਾ ਤੇ ਡਾਟਾ ਹੋਣ ਕਰਕੇ ਉਹਦਾ ਬੈਕਅਪ ਲੈਣਾ ਵੀ ਸੌਖਾ ਹੈ ਤੇ ਬੈਕਅਪ ਯੂਜ਼ ਕਰਨਾ ਵੀ ਸੌਖਾ ਹੈਗਾ ਹੈ। ਉਹਦੇ ਬਾਅਦ ਨੈਕਸਟ ਹੈਗਾ ਬੱਚੋ ਸੁਰੱਖਿਆ। ਸੋ ਪੂਰੀ ਸੁਰੱਖਿਆ ਵੀ ਹੁੰਦੀ ਹੈ ਇਹਦੇ ਵਿੱਚ, ਸਿਕਿਉਰਿਟੀ ਜਿਹਨੂੰ ਅਸੀਂ ਕਹਿ ਸਕਦੇ ਆ। ਜਿਸ ਤਰ੍ਹਾਂ ਉਹੀ ਬੱਚੋ ਕਿ ਸਰਵਰ ਦੇ ਉੱਪਰ ਜਿਹੜਾ ਸਾਡਾ ਡਾਟਾ ਪਿਆ ਆ, ਬਿਨਾਂ ਪਰਮਿਸ਼ਨ ਦੇ ਕੋਈ ਉਹਨੂੰ ਯੂਜ਼ ਨਹੀਂ ਕਰ ਸਕਦਾ, ਉਸ ਡਾਟੇ ਨੂੰ ਕੋਈ ਅਸੈਸ ਨਹੀਂ ਕਰ ਸਕਦਾ। ਸਪੀਡ, ਨੈਟਵਰਕ ਦੀ ਜਿਹੜੀ ਸਪੀਡ ਹੈਗੀ ਆ, ਅਸੀਂ ਬਹੁਤ ਸਪੀਡ ਦੇ ਵਿੱਚ ਡਾਟਾ ਨੂੰ ਅਸੈਸ ਕਰ ਸਕਦੇ ਆ। ਜਿਹੜੇ ਸਾਡੇ ਮੈਸੇਜ ਜਿਹੜੇ ਹੈਗੇ ਆ ਜਾਂ ਜਿਹੜੀ ਸੂਚਨਾ ਦੀ ਸਾਂਝ ਹੈਗੀ ਆ, ਡਾਟਾ ਦੀ ਸਾਂਝ ਹੈਗੀ ਆ, ਹਾਰਡਵੇਅਰ ਦੀ ਸਾਂਝ ਹੈਗੀ ਆ, ਬਿਨਾਂ ਕਿਸੇ ਡਿਲੇ ਦੇ ਹੁੰਦੀ ਆ। ਇੰਸਟੈਡ ਆਫ ਕਿ ਅਸੀਂ ਕਿਸੇ ਕੋਈ ਹੋਰ ਮੀਡੀਆ ਯੂਜ਼ ਕਰਕੇ ਉਹਦੀ ਸਾਂਝ ਕਰੀਏ। ਸੋ ਜਿਹੜੀ ਆ ਬੜੀ ਸਪੀਡ ਦੇ ਨਾਲ ਅਸੀਂ ਜਿਹੜਾ ਅਸੈਸ ਹੈਗਾ ਉਹ ਕਰ ਸਕਦੇ। ਸੋ ਇਹ ਸਾਡੇ ਕੋਲ ਬੱਚੋ ਡਿਫਰੈਂਟ ਲਾਭ ਹੈਗੇ ਨੇ ਨੈਟਵਰਕ ਦੇ। ਹੁਣ ਅਸੀਂ ਆਪਣਾ ਜਿਹੜਾ ਨੈਕਸਟ ਟੌਪਿਕ ਹੈਗਾ ਬੱਚੋ, ਸਭ ਤੋਂ ਪਹਿਲੀ ਸਾਡੀ ਇਹਦੇ ਵਿੱਚ ਜਿਹੜੀ ਪ੍ਰੋਬਲਮ ਸਾਨੂੰ ਆ ਸਕਦੀ ਹੈ ਉਹ ਹੈਗਾ ਨੈਟਵਰਕ ਦਾ ਫੇਲ ਹੋਣਾ। ਜੇਕਰ ਸਾਡਾ ਨੈਟਵਰਕ ਫੇਲ ਹੋ ਜਾਏਗਾ, ਉਹਦੇ ਵਿੱਚ ਕੋਈ ਪ੍ਰੋਬਲਮ ਆ ਜਾਏਗੀ ਤਾਂ ਕੀ ਹੋਏਗਾ, ਸਾਡੇ ਸਾਰੇ ਯੂਜ਼ਰ ਹੀ ਫ੍ਰੀ ਹੋ ਜਾਣਗੇ, ਸਾਰੇ ਯੂਜ਼ਰ ਵਿਹਲੇ ਹੋ ਜਾਣਗੇ, ਕਿਉਂਕਿ ਨੈਟਵਰਕ ਦੇ ਨਾਲ ਹੀ ਸਾਰੇ ਯੂਜ਼ਰਸ ਨੇ ਕੰਮ ਕਰਨਾ ਹੈ। ਸੋ ਇਹਦੇ ਫੇਲ ਹੋਣ ਦੇ ਨਾਲ ਸਾਡਾ ਸੈਂਟਰ ਪੁਆਇੰਟ ਹੋਣ ਕਰਕੇ ਸਾਰੇ ਯੂਜ਼ਰ ਜਿਹੜੇ ਆ ਵਿਹਲੇ ਹੋ ਜਾਣਗੇ। ਇਟ ਮੀਨਸ ਨੈਟਵਰਕ ਫੇਲ ਹੋਣ ਦੇ ਨਾਲ ਸਾਡਾ ਪੂਰਾ ਸਿਸਟਮ ਜਿਹੜਾ ਹੈਗਾ ਆ ਉਹ ਖਤਮ ਹੋ ਜਾਏਗਾ, ਡਾਊਨ ਹੋ ਜਾਏਗਾ। ਸੈਕੰਡ ਚੀਜ਼ ਹੈਗੀ ਬੱਚੋ ਮੈਨੇਜਮੈਂਟ, ਠੀਕ ਆ। ਸੋ ਨੈਟਵਰਕ ਦੀ ਮੈਨੇਜਮੈਂਟ ਕਰਨੀ ਵੀ ਜਿਹੜੀ ਔਖੀ ਹੁੰਦੀ ਹੈ। ਇਹਦੇ ਵਾਸਤੇ ਕਾਫੀ ਜਿਹੜੇ ਨੇ ਸੌਫਟਵੇਅਰ ਸਿਕਿਉਰਿਟੀ ਰੀਜ਼ਨਸ ਦੇ ਨਾਲ ਸਾਨੂੰ ਕਈ ਤਰ੍ਹਾਂ ਦੇ ਸੌਫਟਵੇਅਰ ਚਾਹੀਦੇ ਹੁੰਦੇ ਨੇ ਜਿਹਦੇ ਨਾਲ ਅਸੀਂ ਇਹਨੂੰ ਮੈਨੇਜਮੈਂਟ ਕਰ ਸਕੀਏ। ਸੋ ਇੱਕ ਅਲੱਗ ਤੋਂ ਸਾਨੂੰ ਇਹਦੇ ਵਾਸਤੇ ਡਿਪਾਰਟਮੈਂਟ ਵੀ ਡਿਵੈਲਪ ਕਰਨਾ ਪੈਂਦਾ ਇਹਨੂੰ ਮੈਨੇਜਮੈਂਟ ਵਾਸਤੇ, ਕਿਉਂਕਿ ਇਹਦੀ ਮੈਨੇਜਮੈਂਟ ਕਰਾਂਗੇ ਫਿਰ ਹੀ ਸਾਡਾ ਨੈਟਵਰਕ ਜਿਹੜਾ ਉਹ ਸਹੀ ਚੱਲੇਗਾ। ਸੋ ਇਹਦੀ ਮੈਨੇਜਮੈਂਟ ਕਰਨੀ ਜਿਹੜੀ ਔਖੀ ਹੈਗੀ ਆ। ਸਿਕਿਉਰਿਟੀ, ਬੇਸ਼ੱਕ ਬੱਚੋ ਭਾਵੇਂ ਨੈਟਵਰਕ ਤੇ ਡਾਟਾ ਸਿਕਿਉਰ ਹੁੰਦਾ ਹੈ, ਪਰ ਫਿਰ ਵੀ ਕਈ ਯੂਜ਼ਰ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਡੀ ਸਿਕਿਉਰਿਟੀ ਨੂੰ ਥ੍ਰੈਟ ਕਰਕੇ ਉਹਦਾ ਸਾਡਾ ਡਾਟਾ ਜਿਹੜਾ ਹੈਗਾ ਚੋਰੀ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ। ਸਾਡੇ ਅਨਆਥੋਰਾਈਜ਼ਡ ਐਕਸੈਸ ਜਿਹੜੀ ਡਾਟੇ ਦੀ ਕਰ ਸਕਦੇ ਨੇ, ਅਣਅਧਿਕਾਰਤ ਵਰਤੋਂ ਜਿਹੜੀ ਹੋ ਸਕਦੀ ਆ, ਜਿਹਨੂੰ ਅਸੀਂ ਅਧਿਕਾਰ ਨਹੀਂ ਦਿੱਤਾ, ਉਹ ਵੀ ਕਿਸੇ ਕੋਸ਼ਿਸ਼ ਕਰਕੇ ਕਿਸੇ ਤਰੀਕੇ ਦੇ ਨਾਲ ਜੇਕਰ ਵਰਤੋਂ ਕਰ ਲੈਂਦਾ ਹੈ ਤਾਂ ਸਾਡੀ ਸਿਕਿਉਰਿਟੀ ਰੀਜ਼ਨ ਬਣ ਜਾਂਦਾ ਹੈ, ਕਿਉਂਕਿ ਡਾਟਾ ਸਾਡਾ ਸੈਂਟਰ ਪੁਆਇੰਟ ਤੇ ਹੁੰਦਾ ਹੈ। ਸੋ ਕਈ ਯੂਜ਼ਰ ਜਿਹੜੇ ਆ ਉਹਨੂੰ ਕਿਸੇ ਤਰੀਕੇ ਦੇ ਨਾਲ ਐਕਸੈਸ ਕਰਨ ਦੀ ਕੋਸ਼ਿਸ਼ ਕਰ ਸਕਦੇ ਆ। ਸੋ ਸਿਕਿਉਰਿਟੀ ਜਿਹੜੀ ਆ ਕਿਸੇ ਵੇਲੇ ਸਾਡੀ ਜਿਹੜੀ ਸਿਕਿਉਰਿਟੀ ਉਹ ਟੁੱਟ ਸਕਦੀ ਆ। ਸੋ ਇਹ ਵੀ ਇੱਕ ਇਹਦਾ ਡਰਾਬੈਕ ਹੈਗਾ ਹੈ। ਸੋ ਇਹਨੂੰ ਬਣਾਉਣਾ ਬੱਚੋ ਮਹਿੰਗਾ ਹੁੰਦਾ ਹੈ, ਠੀਕ ਹੈ। ਇਹਦੀ ਜਿਹੜੀ ਕਾਸਟ ਹੈ ਬਣਾਉਣ ਦੀ, ਡਿਵੈਲਪ ਕਰਨ ਦੀ ਕਾਸਟ ਜ਼ਿਆਦਾ ਹੁੰਦੀ ਹੈ। ਬੇਸ਼ੱਕ ਓਵਰਆਲ ਸਾਡੀ ਕਾਸਟ ਘਟਦੀ ਹੈ, ਪਰ ਇੱਕ ਵਾਰੀ ਇਹਨੂੰ ਡਿਵੈਲਪ ਕਰਨ ਦੀ ਕਾਸਟ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ। ਨੈਕਸਟ ਬੱਚੋ ਆ ਜਾਂਦਾ ਰਿਪੇਅਰ, ਕਿਉਂਕਿ ਇਹਦੇ ਵਿੱਚ ਨੈਟਵਰਕ ਦੇ ਵਿੱਚ ਸਾਨੂੰ ਟਾਈਮ ਟੂ ਟਾਈਮ ਜਿਹੜੀ ਰਿਪੇਅਰ ਆ ਉਹ ਕਰਨੀ ਪੈਂਦੀ ਹੈ। ਕਿਸੇ ਵੇਲੇ ਕੋਈ ਕੇਬਲ ਦੀ ਪ੍ਰੋਬਲਮ ਹੋ ਜਾਂਦੀ ਹੈ, ਸੌਫਟਵੇਅਰ ਦੀ ਪ੍ਰੋਬਲਮ ਹੋ ਜਾਂਦੀ ਹੈ। ਸੋ ਸਾਨੂੰ ਇਹਦੀ ਰਿਪੇਅਰ ਜਿਹੜੀ ਆ ਉਹ ਟਾਈਮ ਟੂ ਟਾਈਮ ਕਰਨੀ ਪੈਂਦੀ ਹੈ। ਰਿਪੇਅਰ ਦੀ ਜਿਹੜੀ ਐਕਸਟਰਾ ਕਾਸਟ ਹੈ ਉਹ ਸਾਨੂੰ ਪੇ ਕਰਨੀ ਪੈਂਦੀ ਹੈ। ਸੋ ਇਹ ਡਿਫਰੈਂਟ ਨੈਟਵਰਕ ਦੀਆਂ ਹਾਨੀਆਂ ਨੇ। ਬੇਸ਼ੱਕ ਇਹਦੀਆਂ ਹਾਨੀਆਂ ਨੇ, ਪਰ ਫਿਰ ਵੀ ਇਹਦੇ ਲਾਭ ਜਿਹੜੇ ਨੇ ਇਹਨਾਂ ਹਾਨੀਆਂ ਨਾਲੋਂ ਵੀ ਕਈ ਗੁਣਾ ਵੱਧ ਨੇ, ਜਿਹਦਾ ਕਰਕੇ ਆਲਮੋਸਟ ਹਰ ਜਗ੍ਹਾ ਤੇ ਸਾਡੇ ਜਿਹੜੀ ਨੈਟਵਰਕਿੰਗ ਦੀ ਵਰਤੋਂ ਹੋ ਰਹੀ ਆ, ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਜਾਂ ਸਮਾਲ ਸਕੇਲ ਕੰਪਨੀਆਂ ਦੇ ਵਿੱਚ ਵੀ, ਜਿੰਨਾ ਵੀ ਸਾਡਾ ਜਿਹੜਾ ਕੰਪਿਊਟਰ ਨੈਟਵਰਕ ਹੈਗਾ ਉਹੀ ਕੰਮ ਕਰਦੇ ਆ। ਸੋ ਨੈਟਵਰਕ ਟੋਪੋਲੋਜੀ ਕੀ ਹੁੰਦੀ ਹੈ, ਪਹਿਲਾਂ ਇਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਆ। ਬੱਚੋ ਟੋਪੋਲੋਜੀ ਹੁੰਦੀ ਹੈ ਕਿ ਸਾਡੀ ਨੈਟਵਰਕ ਦੀ ਬਣਤਰ ਕਿਸ ਤਰ੍ਹਾਂ ਦੀ ਹੈ, ਅਸੀਂ ਕਿਸ ਤਰ੍ਹਾਂ ਜਿਹੜਾ ਆਪਣਾ ਪੂਰਾ ਨੈਟਵਰਕ ਜਿਹੜਾ ਡਿਵੈਲਪ ਕੀਤਾ ਆ, ਜਾਂ ਅਸੀਂ ਕਿਸ ਤਰ੍ਹਾਂ ਡਿਫਰੈਂਟ ਜਿਹੜੇ ਕੰਪਿਊਟਰ ਦੇ ਸਾਡੇ ਕਲਾਇੰਟਸ ਸਰਵਰ ਦੀ ਇੰਸਟਾਲੇਸ਼ਨ ਅਸੀਂ ਕਿੱਦਾਂ ਕੀਤੀ ਆ, ਉਹਨਾਂ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਆਪਸ ਦੇ ਵਿੱਚ ਜੋੜਿਆ ਆ। ਜਿਸ ਤਰ੍ਹਾਂ ਦੀ ਸਾਡੀ ਨੈਟਵਰਕ ਦੀ ਬਣਤਰ ਹੋਏਗੀ ਉਸੇ ਤਰੀਕੇ ਨਾਲ ਅਸੀਂ ਉਹਦੀ ਟੋਪੋਲੋਜੀ ਜਿਹੜੀ ਵਰਤਦੇ ਆ। ਅਲੱਗ-ਅਲੱਗ ਤਰ੍ਹਾਂ ਦੀ ਨੈਟਵਰਕ ਦੀ ਬਣਤਰ ਹੁੰਦੀ ਹੈ, ਸੋ ਅਲੱਗ-ਅਲੱਗ ਤਰ੍ਹਾਂ ਦੀ ਅਸੀਂ ਟੋਪੋਲੋਜੀ ਜਿਹੜੀ ਆ ਵਰਤਦੇ ਆ। ਡਿਫਰੈਂਟ ਟਾਈਪਸ ਆਫ ਜਿਹੜੀ ਸਾਡੀ ਇੰਸਟਾਲੇਸ਼ਨ ਹੈਗੀ ਆ ਨੈਟਵਰਕ ਦੀ, ਉਹਦੇ ਬਣਤਰ ਦੇ ਬੇਸ ਤੇ ਅਸੀਂ ਉਹਦੀ ਟੋਪੋਲੋਜੀ ਜਿਹੜੀ ਉਹ ਡਿਸਾਈਡ ਕਰਾਂਗੇ ਕਿ ਸਾਡਾ ਜਿਹੜਾ ਨੈਟਵਰਕ ਹੈਗਾ ਆ ਉਹ ਕਿਸ ਤਰ੍ਹਾਂ ਆਪਸ ਦੇ ਵਿੱਚ ਜੁੜੇਗਾ। ਉਹਨੂੰ ਅਸੀਂ ਉਹਦੀ ਨੈਟਵਰਕ ਦੀ ਟੋਪੋਲੋਜੀ ਕਹਿੰਦੇ ਆ ਕਿ ਕਿਸ ਤਰ੍ਹਾਂ ਸਾਡੇ ਅਲੱਗ-ਅਲੱਗ ਜਿਹੜੇ ਕੰਪਿਊਟਰ ਹੈਗੇ ਨੇ ਉਹ ਨੈਟਵਰਕ ਦੇ ਵਿੱਚ ਆਪਸ ਦੇ ਵਿੱਚ
जुड़े ने। सो नैटवर्क जिहड़ी टोपोलॉजी बच्चों दो तरह की हुंदी आ, असीं दो तरीके नाल इहनूं डिफाइन करदे आ। पहली हुंदी बच्चों भौतिक टोपोलॉजी। भौतिक टोपोलॉजी मीनस फिजिकल टोपोलॉजी। फिजिकल टोपोलॉजी मीनस कि जिहड़े साडे असली कंप्यूटर ने वो आपस दे विच किस तरह असीं उहनां नूं जोड़िआ, असीं उहनूं उहदी भौतिक टोपोलॉजी कहांगे। ठीक है कि नैटवर्क दे विच साडे कंप्यूटर दी बनतर की आ, किस तरह एक दूसरे दे नाल जुड़े आ, ओहदी भौतिक टोपोलॉजी हुंदी आ। दूसरी हुंदी बच्चों लॉजिक टोपोलॉजी। लॉजिक टोपोलॉजी दे विच बच्चों आंदा कि साडे डाटे दा फ्लो किस तरह नैटवर्क दे विच, ठीक है, किस टाइप दे नाल साडा डाटा जिहड़ा फ्लो कर रहा वो साडी लॉजिक टोपोलॉजी होएगी। सो असीं इहदे बेस दे उपर ही अपनी टोपोलॉजी जिहड़ी डिसाइड करदे हां। सो टोपोलॉजी दी चोण वास्ते कुछ तत्त ने जिहदा असीं ध्यान विच रखना कि किहड़ी टोपोलॉजी दी असीं वरतों करनी है। सो इन्हां सारे तत्तां दे ध्यान विच रखदे होए ही असीं अपने नैटवर्क दी टोपोलॉजी डिसाइड करदे हां। सब तो पहली चीज आ जांदी बच्चों कीमत, भी किहड़ी सानूं टोपोलॉजी जिहड़ी आ ਉਹ कॉस्ट ਜਿਹੜੀ ठीक कीमत ਦੇ ਵਿੱਚ ਪਏਗੀ, ਜ਼ਿਆਦਾ ਮਹਿੰਗੀ ਤਾਂ ਨਹੀਂ ਪਏਗੀ। ਠੀਕ ਹੈ, ਜਿਹੜੀ ਸਾਡੀ ਆਪਣੀ ਜਿਹੜੀ ਜਿੰਨੇ ਕ ਅਸੀਂ ਪੈਸੇ ਖਰਚਣਾ ਚਾਹੁੰਦੇ ਆ ਉਹਦੇ ਵਿੱਚ ਜੇਕਰ ਸਾਡੀ ਸਾਨੂੰ ਟੋਪੋਲੋਜੀ ਮਿਲ ਜਾਂਦੀ ਹੈ ਤਾਂ ਉਹ ਜ਼ਿਆਦਾ ਬੈਸਟ ਹੋਏਗੀ। ਇਟ ਮੀਨਸ ਕਿ ਕੀਮਤ ਡਿਸਾਈਡ ਕਰੇਗੀ ਕਿ ਅਸੀਂ ਕਿਹੜੀ ਟੋਪੋਲੋਜੀ ਨੂੰ ਯੂਜ਼ ਕਰਨਾ, ਕਿਉਂਕਿ ਹਰ ਇੱਕ ਟੋਪੋਲੋਜੀ ਦੀ ਕੀਮਤ ਜਿਹੜੀ ਆ ਅਲੱਗ ਹੁੰਦੀ ਆ, ਕਿਉਂਕਿ ਉਹਦੀ ਇੰਸਟਾਲੇਸ਼ਨ ਅਲੱਗ ਹੋਏਗੀ, ਤਾਰਾਂ ਦੀ ਲੰਬਾਈ ਅਲੱਗ ਹੋਏਗੀ। सो सानू सब तो पहली चीज हैगा कि असी अपने आप दी पॉकेट देखते हुए कि किन्नी क असी कीमत खर्च सकते हैं, ਉਹਦੇ बेस ते असी अपनी जिहड़ी टोपोलॉजी वो डिसाइड करांगे। सैकंड चीज आ जाता बच्चों मजबूती, कि असी किन्ना क मजबूत नैटवर्क जिहड़ा डिवेलप करना चाहुंदे, ਉਹਦੀ रिलायबिलिटी जिहड़ी किन्नी क होएगी ਉਹਦੇ बेस ਦੇ ਉੱਪਰ ਅਸੀਂ ਜਿਹੜੀ ਆ ਆਪਣੀ ਟੋਪੋਲॉजी डिसाइड करांगे कि किन्ना क रिलायबल ਅਸੀਂ ਨੈਟਵਰਕ ਬਣਾਉਣਾ ਆ ਉਸ बेस ਤੇ ਹੀ, ਕਿਉਂਕਿ ਅਸੀਂ ਟੋਪੋਲॉजी ही डिपेंड करती है कि साडा नैटवर्क जिहड़ा किन्ना क रिलायबल होएगा। ठीक है, सो ਉਹਦੇ बाद नैटवर्क की लंबाई भी डिसाइड करेगी बच्चों कि साडी नैटवर्क की लंबाई किन्नी क हैगी आ। ठीक है, किन्नी क जगह दे विच ਅਸੀਂ नैटवर्क डिवेलप करना है, ਉਹਦੇ बेस ਦੇ ਉੱਪਰ ਅਸੀਂ ਆਪਣੀ ਟੋਪੋलॉजी ਜਿਹੜੀ डिसाइड करते हैं। बैंडविड्थ ਦੇ बेस ਤੇ ਵੀ ਅਸੀਂ ਬੱਚੋ ਜਿਹੜੀ ਟੋਪੋलॉजी ਦੇਖਾਂਗੇ कि किन्नी क असीं बैंडविड्थ यूज कर सकते हैं, किन्ने क एरिया दे विच असीं नैटवर्क डिवेलप करना है, ਉਹਦੇ बेस ते असीं अपनी टोपोलॉजी डिसाइड करांगे। इंस्टॉलेशन दे उपर भी डिपेंड करती है कि साडी इंस्टॉलेशन जिहड़ी आ किन्नी क टाइम ਉਹਨੂੰ लगेगा ते किन्नी क जगह दे उपर असीं ਉਹਦੀ इंस्टॉलेशन जिहड़ी आ कर सकते हैं, ਉਹਦੇ बेस ते असीं अपनी टोपोलॉजी दी चोण करांगे। ट्रबल शूटिंग बेस ते भी हो सकदी बच्चों कि किसी नैटवर्क टोपोलॉजी ਨੂੰ ਲਗਾਉਣ ਦੇ ਨਾਲ ਸਾਨੂੰ ਕਿੰਨੀਆਂ ਕੁ ਬਾਅਦ ਚ ਮੁਸ਼ਕਲਾਂ ਆਉਣਗੀਆਂ ਜਿਨ੍ਹਾਂ ਨੂੰ ਅਸੀਂ ਠੀਕ ਕਰਨਾ ਹੋਏਗਾ। ਟਰਬਲ ਸ਼ੂਟਿੰਗ ਹੁੰਦਾ ਬੱਚੋ ਜੇਕਰ ਕੋਈ ਪ੍ਰੋਬਲਮ ਆਂਦੀ ਹੈ ਉਹਨੂੰ ਫਾਈਂਡ ਆਊਟ ਕਰਨਾ ਤੇ ਠੀਕ ਕਰਨਾ। ਠੀਕ ਹੈ, ਕਿਸੇ ਪ੍ਰੋਬਲਮ ਨੂੰ ਫਾਈਂਡ ਕਰਨਾ ਤੇ ਉਸ ਪ੍ਰੋਬਲਮ ਨੂੰ ਰਿਮੂਵ ਕਰਨਾ ਇਜ਼ ਕਾਲਡ ਟਰਬਲ ਸ਼ੂਟਿੰਗ। ਠੀਕ ਹੈ, ਸੋ ਇਹ ਟਰਬਲ ਸ਼ੂਟਿੰਗ ਵੀ ਡਿਪੈਂਡ ਕਰਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਨੈਟਵਰਕ ਟੋਪੋਲॉजी ਦੀ ਚੋਣ ਕਰਾਂਗੇ। ਰਾਊਟਰ ਸਾਡੇ ਕਿਸ ਤਰ੍ਹਾਂ ਦੇ ਹੋਣਗੇ, ਕਿਸ ਤਰ੍ਹਾਂ ਦਾ ਸਾਡਾ ਪਾਥ ਹੋਏਗਾ ਨੈਟਵਰਕ ਦੇ ਵਿੱਚ, ਉਹਦੇ बेस ਤੇ ਵੀ ਅਸੀਂ ਜਿਹੜੀ ਟੋਪੋਲॉजी ਹੈਗੀ ਆ ਉਹਦੀ ਚੋਣ ਕਰਦੇ ਆ। ਸੋ ਇਹੀ ਬੱਚੋ ਸਾਡੇ ਡਿਫਰੈਂਟ ਤੱਤ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਵੇਖਦੇ ਹੋਏ ਆਪਣੀ ਨੈਟਵਰਕ ਦੀ ਟੋਪੋਲॉजी ਦੀ ਚੋਣ ਕਰਾਂਗੇ ਵੀ ਕਿਹੜੀ ਅਸੀਂ ਟੋਪੋਲॉजी ਆ ਵਰਤਣੀ। ਸਾਡੇ ਨੈਟਵਰਕ ਵਿੱਚ ਜੁੜਨ ਵਾਲੇ ਜਿੰਨੇ ਵੀ ਡਿਫਰੈਂਟ ਡਿਵਾਈਸਿਸ ਹੈਗੀਆਂ ਨੇ, ਜਿੰਨੇ ਵੀ ਸਾਡੇ ਨੈਟਵਰਕ ਦੇ ਯੰਤਰ ਹੈ, ਉਹਨੂੰ ਅਸੀਂ ਕਿਸ ਤਰ੍ਹਾਂ ਆਪਸ ਦੇ ਵਿੱਚ ਜੋੜਨਾ ਇਹਦੇ ਡਿਪੈਂਡ ਕਰਦਾ ਸਾਡੇ ਅਸੀਂ ਕਿਹੜੀ ਟੋਪੋਲॉजी ਵਰਤਾਂਗੇ। ਸੋ ਦੋ ਤਰ੍ਹਾਂ ਦੀਆਂ ਅਸੀਂ ਟੋਪੋਲॉजी ਜਿਹੜੀਆਂ ਵਰਤਦੇ ਆ, ਇੱਕ ਹੁੰਦੀ ਬੱਚੋ ਪੀਅਰ ਟੂ ਪੀਅਰ, ਇੱਕ ਹੁੰਦੀ ਕਲਾਇੰਟ ਟੂ ਸਰਵਰ। ਪੀਅਰ ਟੂ ਪੀਅਰ ਜਿਹੜੀ ਬੱਚੋ ਟੋਪੋਲॉजी ਹੁੰਦੀ ਹੈ ਇਹਦੇ ਤੇ ਸਾਰੀਆਂ ਨੋਡਸ ਜਿੰਨੀਆਂ ਵੀ ਹੁੰਦੀਆਂ ਨੈਟਵਰਕ ਤੇ ਉਹਨਾਂ ਦਾ ਦਰਜਾ ਬਰਾਬਰ ਹੁੰਦਾ ਆ। ਹਰ ਜਿਹੜੀ ਨੋਡ ਹੈ ਡਾਟਾ ਸੈਂਡ ਕਰ ਸਕਦੀ ਹੈ, ਰਿਸੀਵ ਕਰ ਸਕਦੀ ਆ। ਸੋ ਪੀਅਰ ਟੂ ਪੀਅਰ ਦੇ ਵਿੱਚ ਸੇਮ ਲੈਵਲ ਦੇ ਉੱਪਰ ਸਾਡਾ ਨੈਟਵਰਕ ਡਿਵੈਲਪ ਹੋਏਗਾ, ਸੇਮ ਲੈਵਲ ਹੋਏਗਾ ਜਿੰਨੀਆਂ ਵੀ ਸਾਡੀਆਂ ਨੋਡਸ ਹੋਣਗੀਆਂ। ਦੂਸਰਾ ਹੈਗਾ ਬੱਚੋ ਕਲਾਇੰਟ ਟੂ ਸਰਵਰ। ਕਲਾਇੰਟ ਟੂ ਸਰਵਰ ਜਿਹੜਾ ਸਾਡਾ ਨੈਟਵਰਕ ਬੱਚੋ ਹੈਗਾ ਹੈ ਪ੍ਰਾਇਮਰੀ ਸੈਕੰਡਰੀ ਨੈਟਵਰਕ ਹੁੰਦਾ ਹੈ। ਇਹਦੇ ਵਿੱਚ ਸਰਵਰ ਸਾਡਾ ਮੇਨ ਹੁੰਦਾ ਹੈ ਜਿਹੜਾ ਪੂਰੇ ਨੈਟਵਰਕ ਨੂੰ ਹੈਂਡਲ ਕਰਦਾ ਹੈ ਜਾਂ ਡਾਟਾ ਜਿਹੜਾ ਸਾਰੇ ਕਲਾਇੰਟਸ ਨੂੰ ਅਵੇਲੇਬਲ ਕਰਾਉਂਦਾ ਹੈ। ਕਲਾਇੰਟਸ ਜਿਹੜੇ ਨੇ ਉਹ ਡਾਟਾ ਜਿਹੜੇ ਗੈਟ ਕਰਨਗੇ, ਡਾਟਾ ਹਾਸਲ ਕਰਨਗੇ ਸਰਵਰ ਕੋਲੋਂ। ਸੋ ਸਰਵਰ ਜਿਹੜਾ ਨੈਟਵਰਕ ਦੇ ਟ੍ਰੈਫਿਕ ਨੂੰ ਹੈਂਡਲ ਕਰੇਗਾ, ਨੈਟਵਰਕ ਪੂਰੇ ਨੂੰ ਹੈਂਡਲ ਕਰੇਗਾ, ਸਿਕਿਉਰਿਟੀ ਨੂੰ ਹੈਂਡਲ ਕਰੇਗਾ। ਸੋ ਸਰਵਰ ਕਲਾਇੰਟ ਬੇਸ ਜਿਹੜਾ ਬੱਚੋ ਨੈਟਵਰਕ ਹੁੰਦਾ ਹੈ ਇਹਨੂੰ ਅਸੀਂ ਪ੍ਰਾਇਮਰੀ ਸੈਕੰਡਰੀ ਨੈਟਵਰਕ ਕਹਿੰਦੇ ਆ। ਸੋ ਜਿਹੜਾ ਸਾਡਾ ਪ੍ਰਾਇਮਰੀ ਸਰਵਰ ਤੇ ਸੈਕੰਡਰੀ ਸਾਡਾ ਕਲਾਇੰਟ ਹੋਏਗਾ।
ਜਿਹੜਾ ਸਰਵਰ ਹੈ ਉਹ ਨੈਟਵਰਕ ਦੀਆਂ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਉਹ ਸਰਵਰ ਸਾਨੂੰ ਪ੍ਰੋਵਾਈਡ ਕਰੇਗਾ, ਕਲਾਇੰਟਸ ਜਿਹੜਾ ਉਹਨਾਂ ਫੈਸਿਲਿਟੀਆਂ ਨੂੰ ਅਸੈਸ ਕਰੇਗਾ। ਸੋ ਇਹ ਦੋ ਤਰ੍ਹਾਂ ਦੇ ਅਸੀਂ ਨੈਟਵਰਕ ਜਿਹੜੇ ਡਿਵੈਲਪ ਕਰ ਸਕਦੇ ਆ। ਨੈਕਸਟ ਬੱਚੋ ਹੁੰਦਾ ਟੋਪੋਲੋਜੀ ਦੀਆਂ ਕਿਸਮਾਂ। ਡਿਫਰੈਂਟ ਟਾਈਪਸ ਦੀਆਂ ਕਿਹੜੀਆਂ ਸਾਡੇ ਕੋਲ ਟੋਪੋਲੋਜੀ ਅਵੇਲੇਬਲ ਨੇ ਜਿਨ੍ਹਾਂ ਨੂੰ ਅਸੀਂ ਵਰਤ ਸਕਦੇ ਆ। ਸਭ ਤੋਂ ਪਹਿਲੀ ਬੱਚੋ ਟੋਪੋਲੋਜੀ ਹੈਗੀ ਆ ਬੱਸ। ਇਸ ਤਰ੍ਹਾਂ ਦਾ ਇਹਦਾ ਬੱਚੋ ਇਨਫਰਾਸਟ੍ਰਕਚਰ ਹੁੰਦਾ ਹੈ ਬੱਸ ਦਾ। ਇਹ ਸਾਡੇ ਕੋਲ ਕੀ ਹੈਗਾ ਏ, ਇਹ ਇੱਕ ਮੇਨ ਲਾਈਨ ਹੁੰਦੀ ਹੈ ਜਿਹਦੇ ਨਾਲ ਸਾਡਾ ਪੂਰਾ ਨੈਟਵਰਕ ਡਿਵੈਲਪ ਹੁੰਦਾ ਹੈ। ਇਹ ਸਾਡੇ ਡਿਫਰੈਂਟ ਡਿਵਾਈਸਿਸ ਨੇ। ਇਹ ਡਿਵਾਈਸ ਨੂੰ ਅਸੀਂ ਨੋਡਸ ਕਹਿੰਦੇ ਆ। ਇਹ ਨੋਡਸ ਬੱਚੋ ਕੰਪਿਊਟਰ ਹੋ ਸਕਦੇ ਆ ਜਾਂ ਸਾਡਾ ਕੋਈ ਹੋਰ ਹਾਰਡਵੇਅਰ ਯੰਤਰ ਜਿਸ ਤਰ੍ਹਾਂ ਪ੍ਰਿੰਟਰ ਵੀ ਹੋ ਸਕਦਾ ਆ, ਠੀਕ ਆ। ਇਹ ਸਾਰੇ ਨੋਡਸ ਨੇ। ਇਹਨੂੰ ਅਸੀਂ ਟੀ ਕਨੈਕਟਰ ਹੁੰਦਾ ਸਾਡਾ ਜਿਹਦੇ ਨਾਲ ਅਸੀਂ ਆਪਣੇ ਨੋਡਸ ਨੂੰ ਜੋੜਿਆ ਹੁੰਦਾ। ਇੱਕ ਆ ਮੇਨ ਲਾਈਨ ਹੁੰਦੀ ਹੈ ਜਿਹਦੇ ਤੇ ਵੇਖੋ ਬੱਚੋ ਸਾਡਾ ਸਾਰਾ ਨੈਟਵਰਕ ਡਿਵੈਲਪ ਕਰਦਾ ਹੈ। ਲਾਸਟ ਦੇ ਉੱਪਰ ਇਹਦੇ ਟਰਮੀਨੇਟਰ ਹੋਣੇ ਜ਼ਰੂਰੀ ਨੇ। ਇਹ ਜਿਹੜਾ ਲਾਸਟ ਦੇ ਉੱਪਰ ਲੱਗਾ ਇਹਨੂੰ ਇਹਦਾ ਟਰਮੀਨੇਟਰ ਕਹਿੰਦੇ ਨੇ, ਠੀਕ ਹੈ। ਇਹਦਾ ਨੋਡਸ ਹੈ ਜਿਹੜੀਆਂ ਡਿਫਰੈਂਟ ਨੋਡਸ ਤੇ ਇਹ ਸਾਡੇ ਟੀ ਕਨੈਕਟਰ ਨੇ ਜਿਹਦੇ ਨਾਲ ਅਸੀਂ ਇਹ ਜਿਹੜਾ ਪੂਰਾ ਬੱਸ ਦਾ ਨੈਟਵਰਕ ਜਿਹੜਾ ਹੈਗਾ ਡਿਵੈਲਪ ਕਰਦੇ ਆ। ਸੋ ਬੱਸ ਨੈਟਵਰਕ ਦੇ ਵਿੱਚ ਕੀ ਆ, ਮੇਨ ਜਿਹੜੀ ਸੈਂਟਰਲ ਬੱਸ ਹੁੰਦੀ ਆ ਇਹਦੇ ਨਾਲ ਅਸੀਂ ਆਪਣਾ ਪੂਰਾ ਨੈਟਵਰਕ ਜਿਹੜਾ ਉਹਨੂੰ ਜੋੜਦੇ ਆ ਤੇ ਨੈਟਵਰਕ ਨੂੰ ਅਸੀਂ ਵਰਤ ਸਕਦੇ ਆ, ਠੀਕ ਹੈ। ਸੋ ਇਹਦੀ ਇਹ ਜਿਹੜੀ ਬੱਸ ਹੁੰਦੀ ਹੈ ਬੱਚੋ ਇਹਦੀ ਰੀੜ ਦੀ ਹੱਡੀ ਦਾ ਕੰਮ ਕਰਦੀ ਹੈ। ਜੇਕਰ ਇਹਦੀ ਬੱਸ ਦੇ ਵਿੱਚ ਕੋਈ ਪ੍ਰੋਬਲਮ ਪੈ ਜਾਏ ਤਾਂ ਨੈਟਵਰਕ ਫੇਲ ਹੋ ਜਾਏਗਾ ਕਿਉਂਕਿ ਇਹ ਸਾਰਾ ਨੈਟਵਰਕ ਆਪਣੀ ਇਸ ਬੱਸ ਦੇ ਉੱਪਰ ਹੀ ਡਿਵੈਲਪ ਹੁੰਦਾ ਹੈ। ਬੱਸ ਦੇ ਉੱਪਰ ਹੀ ਇਹਦਾ ਜਿਹੜਾ ਨੈਟਵਰਕ ਹੈ ਉਹ ਡਿਪੈਂਡ ਕਰਦਾ ਹੈ। ਇਹਦੀ ਬੱਚੋ ਵਰਕਿੰਗ ਕਿਸ ਤਰ੍ਹਾਂ ਹੁੰਦੀ ਹੈ, ਜਿਸ ਤਰ੍ਹਾਂ ਸਪੋਜ਼ ਕਿ ਇਸ ਕੰਪਿਊਟਰ ਨੇ ਕੋਈ ਮੈਸੇਜ ਸੈਂਡ ਕਰਨਾ ਹੈ, ਇਹਦੇ 'ਚ ਹਰ ਇੱਕ ਕੰਪਿਊਟਰ ਦਾ ਆਪਣਾ ਇੱਕ IP ਐਡਰੈਸ ਹੋਏਗਾ ਜੋ ਪੂਰੇ ਨੈਟਵਰਕ ਦੇ ਵਿੱਚ ਯੂਨੀਕ ਹੋਏਗਾ, ਠੀਕ ਹੈ। ਹਰ ਇੱਕ ਦਾ ਅਲੱਗ-ਅਲੱਗ ਬੱਚੋ IP ਐਡਰੈਸ ਹੈ। ਇਹਨੇ ਡਾਟਾ ਸੈਂਡ ਕਰੇਗਾ ਕਿਸੇ IP ਐਡਰੈਸ ਨੂੰ, ਠੀਕ ਹੈ। ਉਹ ਸਾਡਾ ਡਾਟਾ ਇਸ ਬੱਸ ਦੇ ਥਰੂ ਫਲੋ ਕਰੇਗਾ। ਉਹ ਕੱਲੇ ਕੋ ਜਾ ਕੇ IP ਐਡਰੈਸ ਦੀ ਮੈਚਿੰਗ ਕਰੇਗਾ। ਉਹਨੇ ਪਹਿਲਾਂ ਫਸਟ ਦੇ ਨਾਲ ਮੈਚਿੰਗ ਕੀਤੀ, ਜੇਕਰ ਮੈਚਿੰਗ ਨਹੀਂ ਹੋਈ ਤਾਂ ਫਿਰ ਸੈਕੰਡ ਦੇ ਨਾਲ ਮੈਚ ਕਰੇਗਾ। ਜੇਕਰ ਇੱਥੇ IP ਐਡਰੈਸ ਮੈਚ ਹੋ ਜਾਂਦਾ ਹੈ ਤਾਂ ਉਹ ਡਾਟਾ ਜਿਹੜਾ ਸਾਡੇ ਇਸ ਕੰਪਿਊਟਰ ਨੂੰ ਟ੍ਰਾਂਸਫਰ ਕਰ ਦੇਗਾ। ਜੇਕਰ IP ਐਡਰੈਸ ਮੈਚ ਨਹੀਂ ਹੋਏਗਾ ਫਿਰ ਅੱਗੇ ਨੈਕਸਟ ਨੂੰ। ਇਸ ਤਰ੍ਹਾਂ ਜਿੰਨੇ ਵੀ ਸਾਡੇ ਕੰਪਿਊਟਰ ਹੋਣਗੇ ਉਹ ਸਾਰਿਆਂ ਦੇ ਨਾਲ ਉਹਦਾ IP ਐਡਰੈਸ ਜਿਹਨੂੰ ਡਾਟਾ ਸੈਂਡ ਕੀਤਾ ਹੈ ਉਹ ਮੈਚ ਹੋਏਗਾ। ਜੇਕਰ ਮੈਚ ਨਹੀਂ ਹੁੰਦਾ ਤਾਂ ਸਾਡਾ ਜਿਹੜਾ ਮੈਸੇਜ ਆ ਉਹ ਰੱਦ ਹੋ ਜਾਏਗਾ, ਡਿਸਕਾਰਡ ਹੋ ਜਾਏਗਾ। ਸੋ ਇਹ ਜਿਹੜਾ ਪੂਰੇ ਦਾ ਪੂਰਾ ਨੈਟਵਰਕ ਹੈਗਾ ਹੈ IP ਐਡਰੈਸ ਦੇ ਨਾਲ ਜਿਹੜਾ ਸੈਂਟਰਲ ਸਾਡੀ ਬੱਸ ਹੈਗੀ ਹੈ ਇਹਦੇ ਬੇਸ ਤੇ ਹੁੰਦਾ ਹੈ। ਨੈਕਸਟ ਬੱਚੋ ਇਹਦੇ ਕੁਝ ਲਾਭ ਅਤੇ ਹਾਨੀਆਂ ਨੇ, ਦੇਖਦੇ ਆ। ਪਹਿਲਾ ਲਾਭ ਇਹਦਾ ਕੀ ਹੈਗਾ ਹੈ ਕਿ ਇਹਨੂੰ ਵਧਾਉਣਾ ਸੌਖਾ ਹੈਗਾ ਹੈ। ਇਟ ਮੀਨਸ ਕਿ ਇੱਕ ਨਵੀਂ ਨੋਡ ਐਡ ਕਰਨੀ ਹੋਵੇ ਤਾਂ ਅਸੀਂ ਆਸਾਨੀ ਦੇ ਨਾਲ ਟੀ ਕਨੈਕਟਰ ਲਾ ਕੇ ਕੇਬਲ ਲਗਾ ਕੇ ਇੱਕ ਨਵੀਂ ਨੋਡ ਜਿੱਥੇ ਮਰਜ਼ੀ ਐਡ ਕਰ ਸਕਨੇ ਆ। ਇਹਨੂੰ ਵਧਾਉਣਾ ਸੌਖਾ ਹੈ। ਦੂਸਰੀ ਗੱਲ ਬੱਚੋ ਸਸਤਾ ਹੁੰਦਾ ਹੈ ਕਿਉਂਕਿ ਇੱਕ ਸਿੰਪਲ ਸੈਂਟਰਲ ਜਿਹੜੀ ਸਾਡੀ ਨੋਡ ਜਿਹੜੀ ਆ ਵਾਇਰ ਜਿਹੜੀ ਪਏਗੀ ਉਹਦੇ ਨਾਲ ਟੀ ਕਨੈਕਟਰ ਲਾ ਕੇ ਅਸੀਂ ਆਪਣਾ ਨੈਟਵਰਕ ਜਿਹੜਾ ਉਹ ਡਿਵੈਲਪ ਕਰ ਸਕਨੇ ਆ। ਬਹੁਤਾ ਕਾਸਟਲੀ ਨਹੀਂ ਹੁੰਦਾ। ਸੋ ਇਹਦਾ ਨੈਟਵਰਕ ਦੇ ਉੱਪਰ ਪ੍ਰਭਾਵ ਜਿਹੜਾ ਬੱਚੋ ਉਹ ਵੀ ਜਿਹੜਾ ਬਹੁਤ ਵਧੀਆ ਹੁੰਦਾ। ਜਿਹੜਾ ਨੈਟਵਰਕ ਜਿਹੜਾ ਸਾਡਾ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਰਕ ਕਰਦਾ ਹੈ, ਆਸਾਨ ਹੈ। ਅਸੀਂ ਆਸਾਨੀ ਦੇ ਨਾਲ ਪੂਰਾ ਨੈਟਵਰਕ ਜਿਹੜਾ ਹੈ ਡਿਵੈਲਪ ਕਰ ਸਕਦੇ ਆ। ਇਹਨੂੰ ਇੰਸਟਾਲੇਸ਼ਨ ਇਹਦੀ ਜਿਹੜੀ ਬਹੁਤ ਹੀ ਜ਼ਿਆਦਾ ਔਖੀ ਨਹੀਂ ਹੈਗੀ। ਟੀ ਕਨੈਕਟਰ ਲਗਾਣੇ ਆ, ਸੈਂਟਰਲ ਕੇਬਲ ਲਗਾਣੀ ਆ ਤੇ ਅਸੀਂ ਇਹ ਨੈਟਵਰਕ ਜਿਹੜਾ ਬੱਸ ਨੈਟਵਰਕ ਡਿਵੈਲਪ ਕਰ ਸਕਦੇ ਆ। ਤਾਰ ਦੀ ਵਰਤੋਂ ਘੱਟ ਹੁੰਦੀ ਹੈ ਦੇਖੋ ਬੱਚੋ ਕਿਉਂਕਿ ਇੱਕੋ ਸੈਂਟਰਲ ਤਾਰ ਦੇ ਉੱਪਰ ਨੈਟਵਰਕ ਡਿਪੈਂਡ ਹੈ, ਇਸ ਕਰਕੇ ਬਹੁਤ ਜ਼ਿਆਦਾ ਤਾਰ ਨਹੀਂ ਲੱਗਦੀ ਇਹਦੇ ਵਿੱਚ। ਸੋ ਛੋਟਾ ਨੈਟਵਰਕ ਜਿਹੜੇ ਉਹਨਾਂ ਵਾਸਤੇ ਲਾਹੇਵੰਦ ਹੈ। ਜਿੱਥੇ ਥੋੜੇ ਜਿਹੇ ਕੰਪਿਊਟਰਾਂ ਦੀ ਨੈਟਵਰਕਿੰਗ ਕਰਨੀ ਹੋਵੇ ਉੱਥੇ ਅਸੀਂ ਇਹ ਜਿਹੜਾ ਬੱਸ ਨੈਟਵਰਕ ਜਿਹੜਾ ਹੈਗਾ ਇਹਨੂੰ ਆਸਾਨੀ ਦੇ ਨਾਲ ਯੂਜ਼ ਕਰ ਸਕਦੇ ਆ। ਲਾਭ ਦੇ ਨਾਲ ਬੱਚੋ ਕੁਛ ਇਹਦੀਆਂ ਹਾਨੀਆਂ ਵੀ ਹੈਗੀਆਂ ਨੇ। ਹਾਨੀਆਂ ਦੇ ਵਿੱਚ ਪਹਿਲੀ ਹਾਨੀ ਆ ਬੱਚੋ ਜਦੋਂ ਵੀ ਅਸੀਂ ਕੋਈ ਨਵੀਂ ਨੋਡ ਐਡ ਕਰਨੀ ਹੁੰਦੀ ਹੈ ਉਹਦੇ ਲਈ ਸਾਨੂੰ ਨਵੀਂ ਤਾਰ ਚਾਹੀਦੀ ਆ। ਪਿਛਲੀ ਤਾਰ ਨੂੰ ਅਸੀਂ ਨਹੀਂ ਵਰਤ ਸਕਦੇ। ਨਵੀਂ ਤਾਰ ਪਾ ਕੇ ਨਵਾਂ ਟੀ ਕਨੈਕਟਰ ਲਗਾ ਕੇ ਹੀ ਅਸੀਂ ਜਿਹੜਾ ਹੈਗਾ ਆ ਉਹ ਨੈਟਵਰਕ ਇੱਕ ਨਵੀਂ ਨੋਡ ਐਡ ਕਰ ਸਕਦੇ ਆ। ਦੂਸਰਾ ਇਹਦਾ ਸਭ ਤੋਂ ਵੱਡਾ ਜਿਹੜਾ ਡਰਾਬੈਕ ਹੈਗਾ ਬੱਚੋ ਇਹ ਮੇਨ ਲਾਈਨ ਜਿਹੜੀ ਸਾਡੀ ਮੇਨ ਤਾਰ ਆ ਇਹਦੇ ਉੱਪਰ ਡਿਪੈਂਡ ਕਰਦਾ ਹੈ। ਜੇਕਰ ਇਹ ਤਾਰ ਕਿਤੋਂ ਵੀ ਬ੍ਰੇਕ ਹੋ ਜਾਂਦੀ ਹੈ ਤਾਂ ਸਾਡਾ ਪੂਰਾ ਨੈਟਵਰਕ ਫੇਲ ਹੋ ਜਾਏਗਾ ਕਿਉਂਕਿ ਸਿੰਗਲ ਤਾਰ ਦੇ ਉੱਪਰ ਡਿਪੈਂਡੈਂਟ ਹੈਗਾ ਹੈ। ਸੋ ਇਹ ਪੂਰਾ ਨੈਟਵਰਕ ਸਾਡਾ ਫੇਲ ਹੋ ਜਾਏਗਾ। ਸਲੋ ਹੈਗਾ ਹੈ ਕਿਉਂਕਿ IP ਐਡਰੈਸ ਮੈਚ ਕਰਨ ਤੇ ਬਹੁਤ ਟਾਈਮ ਲੱਗੇਗਾ। ਜੇਕਰ ਜ਼ਿਆਦਾ ਕੰਪਿਊਟਰ ਨੇ ਸਾਡੇ ਅਸੀਂ ਜੇਕਰ ਫਸਟ ਕੰਪਿਊਟਰ ਨੇ ਲਾਸਟ ਵਾਲੇ ਨੂੰ ਮੈਸੇਜ ਸੈਂਡ ਕਰਨਾ ਹੈ ਤਾਂ ਸਾਰਿਆਂ ਦੇ ਨਾਲ ਉਹਦੇ IP ਐਡਰੈਸ ਮੈਚ ਕਰਕੇ ਲਾਸਟ ਦੇ ਉੱਪਰ ਜਾ ਕੇ ਹੀ ਉਹਨੂੰ ਡਾਟਾ ਜਿਹੜਾ ਰਿਸੀਵ ਹੋਏਗਾ। ਸਲੋ ਹੈਗਾ ਹੈ।
ਸੋ ਇਹਦਾ ਜਿਹੜਾ ਲਾਸਟ ਦੇ ਉੱਪਰ ਸਾਨੂੰ ਇਹ ਦੇਖੋ ਬੱਚੋ ਟਰਮੀਨੇਟਰ ਚਾਹੀਦੇ ਹੋਣਗੇ। ਬਿਨਾਂ ਟਰਮੀਨੇਟਰ ਦੇ ਅਸੀਂ ਇਹ ਜਿਹੜਾ ਨੈਟਵਰਕ ਡਿਵੈਲਪ ਨਹੀਂ ਕਰ ਸਕਦੇ। ਐਕਸਟਰਾ ਕਾਸਟ ਸਾਨੂੰ ਇਹਦੀ ਦੇਣੀ ਪਏਗੀ। ਟਰਬਲ ਸ਼ੂਟਿੰਗ ਇਹਦੀ ਔਖੀ ਹੈ ਕਿਉਂਕਿ ਬੱਚੋ ਜੇਕਰ ਕਿਤੋਂ ਵੀ ਤਾਰ ਬ੍ਰੇਕ ਹੋ ਜਾਂਦੀ ਹੈ ਤਾਂ ਇਹ ਲੱਭਣਾ ਬੜਾ ਔਖਾ ਹੋਏਗਾ ਕਿ ਕਿੱਥੋਂ, ਕਿਉਂਕਿ ਪੂਰਾ ਨੈਟਵਰਕ ਫੇਲ ਹੋ ਜਾਏਗਾ। ਠੀਕ ਹੈ, ਉਸ ਕੇਸ ਦੇ ਵਿੱਚ ਇਹ ਫਾਈਂਡ ਆਊਟ ਕਰਨਾ ਕਿ ਇਹ ਸਾਡਾ ਕਿੱਥੋਂ ਸਾਡਾ ਨੈਟਵਰਕ ਖਰਾਬ ਹੋਇਆ ਹੈ, ਉਹਦੀ ਜਿਹੜੀ ਕਿੱਥੇ ਪ੍ਰੋਬਲਮ ਹੈਗੀ ਹੈ, ਟਰਬਲ ਸ਼ੂਟਿੰਗ ਜਿਹੜੀ ਹੈ ਇਹਦੀ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ। ਸੋ ਇਹ ਸਾਡਾ ਫਰਸਟ ਟੋਪੋਲੋਜੀ ਹੈਗੀ ਹੈ ਬੱਸ ਨੈਟਵਰਕ। ਸਾਡੇ ਕੋਲ ਹੈਗੀ ਹੈ ਬੱਚਿਓ ਰਿੰਗ ਟੋਪੋਲੋਜੀ। ਦੇਖੋ ਇਹਨੂੰ ਰਿੰਗ ਟੋਪੋਲੋਜੀ ਕਿਉਂ ਕਹਿੰਦੇ ਆ, ਇਹ ਦਾ ਸਟਰਕਚਰ ਹੈਗਾ ਏ ਕਿਉਂਕਿ ਇਹਦਾ ਸਟਰਕਚਰ ਇੱਕ ਰਿੰਗ ਦੀ ਤਰ੍ਹਾਂ ਬਣਿਆ ਹੁੰਦਾ ਹੈ। ਠੀਕ ਹੈ, ਇਸੇ ਕਰਕੇ ਇਹਨੂੰ ਰਿੰਗ ਟੋਪੋਲੋਜੀ ਅਸੀਂ ਕਹਿੰਦੇ ਆ। ਇਹਦੇ ਵਿੱਚ ਬੱਚੋ ਰਿੰਗ ਟੋਪੋਲੋਜੀ ਦੀਆਂ ਅੱਗੇ ਫਿਰ ਦੋ ਟਾਈਪ ਆ ਜਾਂਦੀਆਂ ਹੈ, ਸਿੰਗਲ ਰਿੰਗ ਤੇ ਡਿਊਲ ਰਿੰਗ। ਸਿੰਗਲ ਰਿੰਗ ਦੇ ਵਿੱਚ ਕੀ ਅਸੀਂ ਇੱਕ ਕੇਬਲ ਯੂਜ਼ ਕਰਾਂਗੇ, ਡਿਊਲ ਰਿੰਗ ਦੇ ਵਿੱਚ ਅਸੀਂ ਦੋ ਕੇਬਲ ਯੂਜ਼ ਕਰਾਂਗੇ। ਸਿੰਗਲ ਰਿੰਗ ਦੇ ਵਿੱਚ ਸਾਡੇ ਜਿਹੜਾ ਡਾਟਾ ਦਾ ਫਲੋ ਆ ਇੱਕੋ ਸਾਈਡ ਨੂੰ ਹੋਏਗਾ। ਠੀਕ ਹੈ, ਕਲੌਕਵਾਈਜ਼ ਔਰ ਐਂਟੀ ਕਲੌਕਵਾਈਜ਼ ਵੀ ਹੋ ਸਕਦਾ ਹੈ, ਪਰ ਉਹ ਇੱਕ ਸਾਈਡ ਨੂੰ ਹੀ ਡਾਟੇ ਦਾ ਫਲੋ ਹੋਏਗਾ। ਪਰ ਡਿਊਲ ਰਿੰਗ ਦੇ ਵਿੱਚ ਕਿਉਂਕਿ ਦੋ ਕੇਬਲ ਯੂਜ਼ ਕਰ ਰਹੇ ਆ, ਇਸ ਲਈ ਡਾਟੇ ਦਾ ਫਲੋ ਜਿਹੜਾ ਦੋਨਾਂ ਸਾਈਡਾਂ ਤੋਂ ਹੋ ਸਕਦਾ ਹੈ। ਕਲੌਕਵਾਈਜ਼ ਐਂਡ ਐਂਟੀ ਕਲੌਕਵਾਈਜ਼ ਇਕੱਠਿਆਂ ਹੋਏਗਾ। ਇਹਦੀਆਂ ਨੋਡਸ ਹੈਗੀਆਂ ਨੇ ਜਿਹਨੂੰ ਅਸੀਂ ਕੇਬਲ ਦੇ ਨਾਲ ਕਨੈਕਟ ਕੀਤਾ ਹੈਗਾ ਹੈ। ਸੋ ਇਹ ਸਾਡਾ ਰਿੰਗ ਟੋਪੋਲੋਜੀ ਦਾ ਸਟਰਕਚਰ ਹੈਗਾ ਹੈ। ਇਹ ਬੱਚੋ ਕਿਸ ਤਰ੍ਹਾਂ ਵਰਕ ਕਰਦੀ ਹੈ, ਇਹ ਹਰ ਇੱਕ ਜਿੰਨੇ ਵੀ ਇਹਦੇ ਵਿੱਚ ਕੰਪਿਊਟਰ ਕਨੈਕਟਡ ਹੋਣਗੇ ਉਹਨਾਂ ਦਾ ਆਪਣਾ ਇੱਕ ਐਡਰੈਸ ਹੋਏਗਾ। ਜਿਸ ਤਰ੍ਹਾਂ ਬੱਸ ਦੇ ਵਿੱਚ IP ਐਡਰੈਸ ਹੁੰਦਾ ਸੀਗਾ, ਸੋ ਇਹਦੇ ਵਿੱਚ ਜਿਹੜਾ ਵੀ ਡਾਟਾ ਸੈਂਡ ਕਰੇਗਾ ਉਹ ਡਾਟਾ ਪਹਿਲਾਂ ਮੈਚ ਹੋਏਗਾ ਐਡਰੈਸ ਦੇ ਨਾਲ। ਜੇਕਰ ਐਡਰੈਸ ਦੇ ਨਾਲ ਮੈਚ ਨਹੀਂ ਹੋਏਗਾ ਤਾਂ ਡਾਟਾ ਟ੍ਰਾਂਸਫਰ ਹੋ ਜਾਏਗਾ ਨੈਕਸਟ ਨੋਡ ਨੂੰ, ਨਹੀਂ ਮੈਚ ਹੋਇਆ ਫਿਰ ਨੈਕਸਟ ਨੂੰ, ਉਹਦੇ ਬਾਅਦ ਜੇਕਰ ਇੱਥੇ ਮੈਚ ਹੋ ਗਿਆ ਤਾਂ ਜਿਹਨੂੰ ਡਾਟਾ ਜਿੱਤੇ ਨੋਡ ਦੇ ਨਾਲ ਮੈਚ ਹੋ ਜਾਏਗਾ ਉਹ ਡਾਟਾ ਉਹਨੂੰ ਰਿਸੀਵ ਕਰ ਲੇਗਾ। ਅਦਰਵਾਈਜ਼ ਨਹੀਂ ਤਾਂ ਨੈਕਸਟ ਨੋਡ ਨੂੰ ਟ੍ਰਾਂਸਫਰ ਹੁੰਦਾ ਜਾਏਗਾ। ਸੋ ਐਡਰੈਸ ਬੇਸ ਹੈਗੀ ਆ, ਜਿਹੜੀ ਵੀ ਨੋਡ ਡਾਟਾ ਸੈਂਡ ਕਰੇਗੀ ਉਹ ਐਡਰੈਸ ਜਿਹੜਾ ਜਨਰੇਟ ਕਰੇਗੀ ਕਿ ਕਿਹੜੇ ਐਡਰੈਸ ਨੂੰ ਨੈਟਵਰਕ ਦੇ ਵਿੱਚ ਉਹਨੇ ਡਾਟਾ ਸੈਂਡ ਕਰਨਾ ਹੈ, ਤਾਂ ਆਪਣਾ ਡਾਟਾ ਤੇ ਐਡਰੈਸ ਦੋ ਚੀਜ਼ਾਂ ਭੇਜੇਗੀ। ਠੀਕ ਹੈ, ਜਿਹੜੀ ਨੋਡ ਦਾ ਐਡਰੈਸ ਮੈਚ ਹੋ ਜਾਏਗਾ ਉਸ ਡਾਟੇ ਨੂੰ ਕੈਪਚਰ ਕਰ ਲੇਗਾ, ਗੈਟ ਕਰ ਲੇਗਾ। ਸੋ ਇਸ ਤਰ੍ਹਾਂ ਇਹਦੀ ਜਿਹੜੀ ਪੂਰਾ ਸਟਰਕਚਰ ਜਿਹੜਾ ਵਰਕ ਕਰੇਗਾ। ਇਹਦੇ ਵਿੱਚੋਂ ਪੀਅਰ ਟੂ ਪੀਅਰ ਦੀ ਐਗਜ਼ਾਮਪਲ ਹੈਗੀ ਕਿਉਂਕਿ ਇਹਦੇ ਵਿੱਚ ਕੋਈ ਸੈਂਟਰਲ ਨੋਡ ਨਹੀਂ ਹੁੰਦੀ। ਠੀਕ ਹੈ, ਹਰ ਇੱਕ ਜਿਹੜੀ ਨੋਡ ਦੇ ਵਿੱਚ ਇਕੁਅਲ ਜਿਹੜੀਆਂ ਫੈਸਿਲਿਟੀਆਂ ਹਰ ਇੱਕ ਨੂੰ ਮਿਲਦੀਆਂ ਨੇ, ਇਕੁਅਲ ਦਰਜਾ ਹੁੰਦਾ, ਸਾਰਿਆਂ ਦਾ ਦਰਜਾ ਬਰਾਬਰ ਹੁੰਦਾ ਹੈ। ਪੀਅਰ ਟੂ ਪੀਅਰ ਦੀ ਐਗਜ਼ਾਮਪਲ ਹੈਗੀ ਹੈ ਸਾਡੇ ਕੋਲ ਰਿੰਗ ਟੋਪੋਲੋਜੀ। ਆਓ ਇਹਦੇ ਲਾਭ ਅਤੇ ਹਾਨੀਆਂ ਦੇਖਦੇ ਆ। ਲਾਭ ਕੀ ਹੈਗੇ ਬੱਚੋ, ਤਰਤੀਬ ਵਾਈਜ਼ ਆ। ਹਰ ਨੋਡ ਜਿਹੜੀ ਆ ਦੋ ਨੋਡ ਦੇ ਨਾਲ ਜੁੜੀ ਹੁੰਦੀ ਆ। ਠੀਕ ਹੈ, ਜਿਸ ਤਰ੍ਹਾਂ ਇਹ ਨੋਡ ਇਹਦੇ ਨਾਲ ਤੇ ਇਹਦੇ ਨਾਲ ਆਪਣੇ ਤੋਂ ਇੱਕ ਪਿੱਛੇ ਤੇ ਇੱਕ ਅਗਲੀ ਨੋਡ ਦੇ ਨਾਲ ਜੁੜੀ ਹੋਏਗੀ। ਸੋ ਇੱਕ ਤਰਤੀਬ ਵਾਈਜ਼ ਜਿਹੜਾ ਸਾਡਾ ਡਾਟਾ ਜਿਹੜਾ ਉਹ ਫਲੋ ਕਰੇਗਾ। ਤਰਤੀਬ ਵਾਈਜ਼ ਜਿਹੜਾ ਸਾਡਾ ਡਾਟਾ ਜਿਹੜਾ ਉਹ ਬਣਦਾ ਹੈ। ਹੈਂਡਲ ਹੈਵੀ ਨੈਟਵਰਕ ਲੋਡ, ਜਿੱਥੇ ਨੈਟਵਰਕ ਲੋਡ ਬਹੁਤ ਜ਼ਿਆਦਾ ਹੈ, ਸਾਡਾ ਬਹੁਤ ਜ਼ਿਆਦਾ ਡਾਟੇ ਦਾ ਫਲੋ ਆ, ਉੱਥੇ ਸਾਡੀ ਰਿੰਗ ਜਿਹੜੀ ਆ ਉਹ ਵਰਕ ਕਰੇਗੀ। ਇਹ ਈਜ਼ੀ ਜਿਹੜਾ ਹੈ ਹੈਵੀ ਨੈਟਵਰਕ ਡਾਟਾ ਲੋਡ ਹੈ ਉਹਨੂੰ ਹੈਂਡਲ ਕਰ ਦਿੰਦੀ ਹੈ। ਇਹਦੇ ਵਿੱਚ ਕੋਈ ਬੱਚੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੈਂਟਰਲ ਨੋਡ ਨਹੀਂ ਹੁੰਦੀ, ਹਰ ਇੱਕ ਨੋਡ ਜਿਹੜੀ ਇੰਡੀਵਿਜੂਅਲ ਨੋਡ ਜਿਹੜੀ ਹੈਗੀ ਆਪਣੇ ਆਪ ਦੇ ਵਿੱਚ ਕੰਮ ਕਰੇਗੀ। ਇਹਦੇ ਵਿੱਚ ਫਿਰ ਈਜ਼ੀ ਟਰਬਲ ਸ਼ੂਟਿੰਗ ਜਿਹੜੀ ਆਸਾਨ ਹੁੰਦੀ ਹੈ। ਸਪੋਜ਼ ਕਿ ਜੇਕਰ ਕੋਈ ਇੱਕ ਨੋਡ ਸਾਡੀ ਖਰਾਬ ਹੋ ਜਾਂਦੀ ਹੈ ਤਾਂ ਨੈਟਵਰਕ ਫੇਲ ਹੋ ਜਾਏਗਾ, ਪਰ ਉਹ ਨੋਡ ਜਿਹੜੀ ਇੱਕ ਅਲਾਰਮ ਜਨਰੇਟ ਕਰੇਗੀ ਜਿੱਥੋਂ ਸਾਨੂੰ ਪਤਾ ਚੱਲ ਜਾਏਗਾ ਕਿ ਕਿਹੜੀ ਨੋਡ ਸਾਡੀ ਖਰਾਬ ਹੋਈ ਆ, ਉਹਨੂੰ ਅਸੀਂ ਰੀਪਲੇਸ ਕਰ ਸਕਨੇ ਆ ਜਾਂ ਉਹਦੇ ਨਜ਼ਦੀਕ ਵਾਲੀ ਕੇਬਲ ਨੂੰ ਚੈੱਕ ਕਰਕੇ ਰੀਪਲੇਸ ਕਰ ਸਕਨੇ ਆ। ਕਿਉਂਕਿ ਕੇਬਲਸ ਜਿਹੜੀਆਂ ਇੰਡੀਵਿਜੂਅਲ ਕੇਬਲਸ ਦੇ ਨਾਲ ਕਨੈਕਟਡ ਹੁੰਦੀ ਆ, ਸੋ ਸਾਨੂੰ ਪਤਾ ਚੱਲ ਜਾਂਦਾ ਕਿ ਕਿਹੜੇ ਹਿੱਸੇ ਦੇ ਵਿੱਚ ਪ੍ਰੋਬਲਮ ਆ, ਸੋ ਉਹਨੂੰ ਠੀਕ ਕਰਨਾ ਜਿਹੜਾ ਸੌਖਾ ਹੋ ਜਾਂਦਾ। ਟਰਬਲ ਸ਼ੂਟਿੰਗ ਇਹਦੇ ਵਿੱਚ ਆਸਾਨ ਹੁੰਦੀ ਆ। ਲਾਭ ਦੇ ਨਾਲ ਬੱਚੋ ਕੁਝ ਹਾਨੀਆਂ ਵੀ ਹੈਗੀਆਂ ਨੇ। ਫਸਟ ਹਾਨੀ ਇਹਦੀ ਇਹੀ ਆ ਕਿ ਜੇਕਰ ਇੱਕ ਨੋਡ ਵੀ ਵਿੱਚੋਂ ਖਰਾਬ ਹੋ ਜੇ ਤਾਂ ਸਾਡਾ ਪੂਰਾ ਨੈਟਵਰਕ ਬੰਦ ਹੋ ਜਾਏਗਾ, ਕਿਉਂਕਿ ਇੱਕ ਨੋਡ ਖਰਾਬ ਹੋ ਜਾਏਗੀ ਤਾਂ ਡਾਟਾ ਅੱਗੇ ਫਲੋ ਨਹੀਂ ਹੋਏਗਾ। ਸੋ ਪੂਰਾ ਨੈਟਵਰਕ ਖਰਾਬ ਹੋ ਜਾਏਗਾ ਜਦ ਤੱਕ ਅਸੀਂ ਉਸ ਨੋਡ ਨੂੰ ਠੀਕ ਨਹੀਂ ਕਰਾਂਗੇ। ਦੂਸਰੀ ਬੱਚੋ ਹੈਗੀ ਆ, ਜੇਕਰ ਅਸੀਂ ਕੋਈ ਨਵੀਂ ਨੋਡ ਐਡ ਕਰਨੀ ਹੈ ਤਾਂ ਸਾਨੂੰ ਐਕਸਟਰਾ ਕੇਬਲ ਜਿਹੜੀ ਆ ਉਹ ਇਹਦੇ ਵਿੱਚ ਐਡ ਕਰਨੀ ਪਏਗੀ। ਐਕਸਟਰਾ ਕੇਬਲ ਲਗਾ ਕੇ ਹੀ ਅਸੀਂ ਜਿਹੜੀ ਆ ਇੱਕ ਨਵੀਂ ਨੋਡ ਜਿਹੜੀ ਆ ਐਡ ਕਰ ਸਕਦੇ ਆ। ਸੋ ਨੈਕਸਟ, ਜੇਕਰ ਅਸੀਂ ਬੱਚੋ ਕੋਈ ਨਵੀਂ ਨੋਡ ਐਡ ਕਰਦੇ ਆ, ਠੀਕ ਹੈ, ਇੱਕ ਤਾਂ ਐਕਸਟਰਾ ਕੇਬਲ ਤਾਂ ਐਡ ਕਰਨੀ ਪੈਂਦੀ ਹੈ, ਬਟ ਉਹ ਕੀ ਕਰੇਗੀ ਸਾਡੇ ਪੂਰੇ ਨੈਟਵਰਕ ਨੂੰ ਵੀ ਡਿਸਟਰਬ ਕਰ ਦੇਗੀ। ਕਿਉਂਕਿ ਜੇਕਰ ਪਹਿਲਾ ਨੈਟਵਰਕ ਸਾਡਾ ਦੇਖੋ 5 ਰਿੰਗ ਦਾ ਹੈ, 5 ਨੋਡ ਜਿਹੜੇ ਆ ਸਾਡੇ
ਕਿ ਨੋਡਸ ਦੇ ਨਾਲ ਬਣ ਰਿਹਾ। ਜੇਕਰ ਅਸੀਂ ਇੱਕ ਨਵੀਂ ਨੋਡ ਐਡ ਕਰ ਦਾਂਗੇ ਤਾਂ 6 ਨੋਡ ਹੋ ਜਾਣਗੀਆਂ, ਤਾਂ ਉਹਦਾ ਸਟਰਕਚਰ ਜਿਹੜਾ ਸਾਡਾ ਰਿੰਗ ਦਾ ਬਦਲ ਜਾਏਗਾ। ਨੈਟਵਰਕ ਦਾ ਜਿਹੜਾ ਲੋਡ ਹੈਗਾ ਹੈ ਉਹਦੇ ਤੇ ਵੀ ਇਫੈਕਟ ਪਏਗਾ। ਸੋ ਐਡਿੰਗ ਆਫ ਦਾ ਨਿਊ ਨੋਡ ਡਿਸਟਰਬ ਕਰੇਗੀ ਸਾਡੇ ਪੂਰੇ ਨੈਟਵਰਕ ਨੂੰ। ਸੋ ਇਹਦਾ ਸਟਰਕਚਰ ਜਿਹੜਾ ਥੋੜਾ ਜਿਹਾ ਕੰਪਲੈਕਸ ਹੈਗਾ ਆ ਐਸ ਕੰਪੇਅਰ ਟੂ ਬੱਸ ਦਾ ਸਟਰਕਚਰ ਸਿੰਪਲ ਸੀਗਾ, ਕਿਉਂਕਿ ਇਹਦੇ ਵਿੱਚ ਅਸੀਂ ਡਬਲ ਕੇਬਲ ਵੀ ਯੂਜ਼ ਕਰ ਰਹੇ ਹਾਂ। ਸੋ ਇਹਦਾ ਸਟਰਕਚਰ ਜਿਹੜਾ ਬੱਸ ਦੇ ਨਾਲੋਂ ਥੋੜਾ ਜਿਹਾ ਕੰਪਲੈਕਸ ਹੈਗਾ ਹੈ। ਸੋ ਇਹ ਬੱਚੋ ਸਾਡੀ ਹੈਗੀ ਆ ਰਿੰਗ ਟੋਪੋਲੋਜੀ, ਉਹਦੇ ਲਾਭ ਅਤੇ ਹਾਨੀਆਂ।